ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਆ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸੋਹਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਉਹ ਭਾਰਤ ਅਮਰੀਕਾ ਰਿਸ਼ਤੇ ਦੇ ਨਾਲ ਜੁੜੀ ਹੋਈ ਹੈ, ਜਿੱਥੇ ਕੁਝ ਦਿਨ ਪਹਿਲਾਂ ਹਾਲੇ ਟੈਰਿਫ ਬੰਬ ਸਿੱਟਿਆ ਹੀ ਸੀ ਟਰੰਪ ਸਾਹਿਬ ਨੇ ਭਾਰਤ ਦੇ ਉੱਪਰ। ਮਾਈ ਡੀਅਰ ਫਰੈਂਡ ਵਾਲੀ ਰਣਨੀਤੀ ਕੋਈ ਕੰਮ ਨਹੀਂ ਆਈ, ਡਿਪਲੋਮੇਸੀ ਫੇਲ ਹੋ ਗਈ। ਤੇ ਉੱਥੇ ਹੀ ਅੱਜ ਕਹਿੰਦੇ ਚੰਦ ਮਿੰਟ ਪਹਿਲਾਂ ਹੀ ਇੱਕ ਬੰਬ ਹੋਰ ਸਿੱਟ ਦਿੱਤਾ ਗਿਆ ਟਰੰਪ ਸਾਹਿਬ ਦੇ ਵੱਲੋਂ। ਤੇ ਉਹ ਦੱਸਣਗੇ ਤੁਹਾਨੂੰ ਮਿੰਟੂ ਜੀ, ਪਾਇਓ ਜ਼ਰਾ ਚਾਨਣਾ। ਦੇਖੋ ਗੱਲ ਇਹ ਆ, ਇਸ ਤੋਂ ਪਹਿਲਾਂ ਇਹ ਇੱਕ ਖਬਰ ਹੈ, ਪਰ ਆਪਾਂ ਖਬਰ ਦੀ ਖਬਰ ਕਰੀਏ ਜੀ ਤਾਂ ਸ਼ਾਇਦ ਜਿਹੜਾ ਅਮਰੀਕਾ ਦੇ ਵਿੱਚ ਅਡਾਨੀ ਵਾਲਾ ਮਾਮਲਾ ਹੈ ਜੀ, ਹੁਣ ਆਪਣੀ ਦੂਜੀ ਟੀਮ ਦੇ ਮੈਂਬਰ ਜਾਣਦੇ ਹੋਣਗੇ, ਬਿਹਤਰ ਜਾਣਦੇ ਹੋਣਗੇ, ਪਰ ਆਪਾਂ ਨੂੰ ਜਿੰਨੀ ਕੋਈ ਜਾਣਕਾਰੀ ਹੈ ਕਿ 11 ਤਰੀਕ ਨੂੰ ਉਹਦੀ ਸੁਣਵਾਈ ਆ। ਉੱਥੇ ਉਹਨੂੰ ਅੰਗਰੇਜ਼ੀ 'ਚ ਕੀ ਬੋਲਦੇ ਹੁੰਦੇ, ਕੰਪਲਾਇੰਸ ਇਹਨਾਂ ਨੇ ਕਰਨਾ ਹੈ ਕਿ ਕੀ ਅਡਾਨੀ ਨੂੰ ਸਮਨਿੰਗ ਹੋਈ ਹੈ ਕਿ ਨਹੀਂ। ਜੀ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਇੰਡੀਆ ਦੇ ਵਿੱਚ ਜੀ ਕਿ ਅਡਾਨੀ ਕੁਝ ਮਹੱਤਵਪੂਰਨ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਜੀ ਠੀਕ ਹੈ ਜੀ। तो ਅਡਾਨੀ ਇੱਕ ਨਰਿੰਦਰ ਮੋਦੀ ਦੀ ਉਹ ਸ਼ਾਹਰਾਗ ਹੈ ਜਿਹਦੇ ਕਰਕੇ ਨਰਿੰਦਰ ਮੋਦੀ ਕਦੇ ਆਪਣੀ ਜ਼ੁਬਾਨ ਤੇ ਡੋਨਲਡ ਟਰੰਪ ਸ਼ਬਦ ਨਹੀਂ ਲਿਆਉਂਦੇ, ਖਾਸ ਤੌਰ ਤੇ ਆਲੋਚਨਾਤਮਕ ਸੰਦਰਭ ਦੇ ਵਿੱਚ ਜੀ ਜਾਂ ਜਵਾਬ ਦੇਣ ਦੇ ਕੰਟੈਕਸਟ ਦੇ ਵਿੱਚ ਉਹ ਕਦੇ ਨਹੀਂ ਜਾਂਦੇ ਜੀ ਡੋਨਲਡ ਟਰੰਪ ਦਾ ਨਾਮ ਲੈ ਕੇ। ਹਾਲਾਂਕਿ ਇੰਡੀਆ ਨੇ ਕੱਲ ਕੜਾ ਜਵਾਬ ਦਿੱਤਾ ਸੀਗਾ ਕਿ ਰਸ਼ੀਆ ਤੋਂ ਤੁਸੀਂ ਵੀ ਚੀਜ਼ਾਂ ਕੁਝ ਮੰਗਵਾਉਂਦੇ ਹੋ, ਹੋਰ ਮੁਲਕ ਵੀ ਮੰਗਵਾਉਂਦੇ ਆ, ਬਈ ਅਸੀਂ ਆਪਣਾ ਦੇਸ਼ ਹਿੱਤ ਵੇਖਣਾ, ਸਾਡਾ ਕੰਮ ਜਾਰੀ ਰਹੂਗਾ ਜੀ। ਅੱਛਾ, ਇਹ ਸਭ ਨੂੰ ਪਤਾ ਹੈ। ਤੇ ਜੇ ਨਹੀਂ ਤੇ ਇਹ ਗੱਲ ਕਹਿ ਲਓ ਕਿ ਪੱਕੀ ਆ ਕਿ ਜੇ ਰਸ਼ੀਆ ਤੋਂ ਇੰਡੀਆ ਤੇਲ ਮੰਗਾਉਣਾ ਬੰਦ ਕਰ ਦਿੰਦਾ ਹੈ ਨਾ ਤਾਂ ਐਸੀ ਤੈਸੀ ਹੋ ਜਾਏਗੀ, ਔਰ ਕੱਲੇ ਇੰਡੀਆ ਦੀ ਨਹੀਂ ਹੋ ਜਾਏਗੀ, ਕਈ ਮੁਲਕਾਂ ਦੀ ਹੋ ਜਾਏਗੀ। ਇਹ ਮੇਰਾ ਆਪਣਾ ਮੰਨਣਾ ਹੈ। ਦੂਜੀ ਚੀਜ਼ ਕਿ ਫਿਰ ਟਰੰਪ ਅੰਕਲ ਕਹਿੰਦੇ ਆ ਕਿ ਹਥਿਆਰ ਵੀ ਛੱਡ ਦਿਓ, ਇਹਨਾਂ ਤੋਂ ਲੈਣੇ ਹਥਿਆਰ ਅਮਰੀਕਾ ਤੋਂ ਲਓ ਜੀ। ਅਮਰੀਕਾ ਤੋਂ ਕੱਲ ਨੂੰ ਮੰਨ ਲਓ ਤੁਸੀਂ ਕੁਝ ਚੱਕਿਆ ਤੇ ਕੋਈ ਇਹਦੇ ਤੋਂ ਵੀ ਪਤਾ ਆ ਗਿਆ, ਕਹੇ ਨਹੀਂ ਦਿੰਦੇ, ਜਾਓ ਨਾ ਉਧਰ ਜਾਣ ਜੋਗੇ ਤੁਸੀਂ, ਨਾ ਉਧਰ ਜਾਣ ਜੋਗੇ, ਨਾ ਤੁਹਾਡੇ ਕੋਲ ਆਪਣਾ ਨਿਰਮਾਣ ਸਾਧਨ ਹੋਏਗਾ, ਫਿਰ ਕਿੱਧਰ ਨੂੰ ਜਾਓਗੇ ਜੀ। ਮਤਲਬ ਇੰਡੀਆ ਨੂੰ ਨਰਿੰਦਰ ਮੋਦੀ ਨੇ ਬਹੁਤ ਕਸੂਤੀ ਸਥਿਤੀ 'ਚ ਫਸਾ ਦਿੱਤਾ ਹੈ ਗੁਰਪ੍ਰੀਤ ਜੀ, ਬਹੁਤ ਕਸੂਤੀ ਸਥਿਤੀ ਦੇ ਵਿੱਚ। ਡੋਨਲਡ ਟਰੰਪ ਵਪਾਰੀ ਬੰਦਾ ਹੈ, ਉਹ ਕਮਜ਼ੋਰੀਆਂ ਲੱਭਦਾ ਹੈ, ਕਮਜ਼ੋਰੀਆਂ ਤੇ ਵਾਰ ਕਰਦਾ ਹੈ ਗੁਰਪ੍ਰੀਤ ਜੀ, ਤਾਕਤ ਤੋਂ ਡਰਦਾ ਹੈ। ਚੀਨ ਨੇ ਤਾਕਤ ਦਿਖਾਈ, ਚੀਨ ਨੇ ਕਿਹਾ ਕਿ ਲੈ ਜਾਓ, ਜਾਓ ਜਿੱਥੇ ਜਾਓ, ਜੋ ਕਰਨਾ ਕਰ ਲਓ। ਉਹਨਾਂ ਕੋਲ ਬਾਜ਼ਾਰ ਬਹੁਤ ਵੱਡਾ ਹੈ। ਆਪਣੇ ਕੋਲ ਅਮਰੀਕਾ ਤੋਂ ਇਲਾਵਾ ਮੈਂ ਤੁਹਾਨੂੰ ਅੰਕੜੇ ਦੱਸੇ ਸੀ ਕਿ ਕੋਈ ਮੁਨਾਫਾ ਬਖਸ਼ ਹੋਰ ਬਾਜ਼ਾਰ ਨਹੀਂ ਹੈਗਾ ਜੀ। ਸੋ ਦੈਟ ਹੁਣ ਇਹ ਕਈ ਚੀਜ਼ਾਂ ਨੇ ਕਿ ਨਰਿੰਦਰ ਮੋਦੀ ਸਿੱਧਾ ਜਵਾਬ ਨਹੀਂ ਦੇ ਰਹੇ ਡੋਨਲਡ ਟਰੰਪ ਦਾ, ਤੇ ਡੋਨਲਡ ਟਰੰਪ ਇਸ ਗੱਲ ਦਾ ਫਾਇਦਾ ਚੁੱਕ ਰਹੇ ਨੇ। ਲਗਾਤਾਰ ਬਾਉਂਸਰ ਤੇ ਬਾਉਂਸਰ, ਲਗਾਤਾਰ ਬਾਉਂਸਰ ਤੇ ਬਾਉਂਸਰ, ਜਦ ਕਿ ਨਰਿੰਦਰ ਮੋਦੀ ਲਗਾਤਾਰ ਬੀਟ ਹੋ ਰਹੇ ਨੇ, ਲਗਾਤਾਰ ਆਪਣੇ ਆਪ ਨੂੰ ਬਚਾ ਰਹੇ ਨੇ। ਸੋ ਹੁਣ ਜੇ ਆਪਾਂ ਇਸ ਟੈਰਿਫ ਦੀ ਗੱਲ ਕਰੀਏ, ਹੁਣ ਇੱਧਰ ਆ ਜਾਈਏ, ਮਤਲਬ ਕਿ ਕਾਫੀ ਕੁਝ ਇਸ ਘਟਨਾ ਦੇ ਨਾਲ ਜੁੜਿਆ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਡਾਨੀ ਦਾ ਅਸਤੀਫਾ ਆ ਜਾਣਾ ਕੰਪਨੀਆਂ ਦੇ ਅਹੁਦਿਆਂ ਤੋਂ,
ਜਾਂ ਨਰਿੰਦਰ ਮੋਦੀ ਜੀ ਦਾ ਨਾਂ ਬੋਲਣਾ, ਡੋਨਲਡ ਟਰੰਪ ਦਾ ਹਮਲਾਵਰ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਆਪੋ ਵਿੱਚ ਦੀ ਜੁੜੀਆਂ ਹੋਈਆਂ ਨੇ। ਕਿਉਂਕਿ ਡੋਨਲਡ ਜੀ ਟਰੰਪ ਅਸਲੀ ਖੇਡ ਖੇਡਣਾ ਚਾਹੁੰਦਾ ਹੈ, ਉਹ ਹੈ ਕਿ ਖੇਤੀ ਬਾਜ਼ਾਰ ਦੇ ਦੇ। ਜੀ ਜੀ ਖੇਤੀ, ਅੱਛਾ, ਜਿਹੜਾ ਖੇਤੀ ਬਾਜ਼ਾਰ ਦੇ ਦੇਗਾ, ਇੱਕ ਗੱਲ ਮੇਰੀ ਯਾਦ ਰੱਖਿਓ, ਇੰਡੀਆ 'ਚ ਉਹ ਜੀ ਚਾਹੇ ਕੋਈ ਹੋਵੇ, ਮੋਦੀ ਹੋਵੇ, ਯੋਗੀ ਹੋਵੇ, ਚਾਹੇ ਕੋਈ ਵੀ ਹੋਵੇ, ਲੋਕ ਜੀ ਉਹਨੂੰ ਛਿੱਤਰਾਂ ਨਾਲ ਸੜਕਾਂ ਤੇ ਭਜਾਉਣਗੇ, ਮੇਰੀ ਗੱਲ ਯਾਦ ਰੱਖ। ਜੀ ਜੀ ਚਾਹੇ ਡੇਰੀ ਉਦਯੋਗ ਹੋ ਜਾਏ ਜਾਂ ਜੀਐਮ, ਕਿਉਂਕਿ ਜੀਐਮ ਵੀ ਕਹਿ ਰਹੇ ਨਾ ਜੈਨੇਟਿਕਲ ਮੋਡੀਫਾਈਡ ਫਸਲ, ਜੀ ਕਿ ਜੀ ਉਹਦੇ ਲਈ ਵੀ ਬਾਜ਼ਾਰ ਖੋਲੋ। ਜਦੋਂ ਉਹਦੇ ਲਈ ਖੋਲੋਗੇ, ਕਿਉਂਕਿ ਉਹਦਾ ਬੀਜ ਤਾਂ ਹੁੰਦਾ ਹੀ ਨਹੀਂ, ਤੇ ਬੀਜ ਜੀ ਵਾਸਤੇ ਵੀ ਬਾਜ਼ਾਰ ਖੋਲੋ। ਮਤਲਬ ਕਿ ਸਮੱਸਿਆ ਨਾਲ ਸਮੱਸਿਆ ਜੁੜੀ ਹੋਈ ਹੈ ਸਰ। ਸੋ ਇਸ ਜੀ ਵਾਸਤੇ ਮੈਂ ਵਾਰ-ਵਾਰ ਕਹਿਣਾ ਹੈ ਕਿ ਜੋ ਡੋਨਲਡ ਟਰੰਪ ਚਾਹੁੰਦਾ ਸੀਗਾ, ਜੋ ਹਾਸਲ ਕਰਨਾ ਲੋਚਦਾ ਸੀਗਾ, ਉਹ ਇਹ ਜੀ ਨਹੀਂ ਦੇ ਸਕਦੇ ਸੀ। ਇਹ ਗੱਲ ਮੈਂ ਤੁਹਾਡੇ ਨਾਲ ਕਿੰਨੇ ਹਫ਼ਤਿਆਂ ਤੋਂ ਕਰ ਰਿਹਾ, ਕੈਸਾ ਜੀ ਸੰਭਵ ਨਹੀਂ ਹੈ। ਦੇਸ਼ ਦੇ ਵਿੱਚ ਅਰਾਜਕਤਾ ਫੈਲ ਜਾਏਗੀ, ਜੀ ਚਾਈਨਾ ਜੀ ਵੀ ਇਨਵੋਲਵ ਹੋ ਜਾਏਗਾ ਇਸ ਗੇਮ ਦੇ ਵਿੱਚ। ਸੋ ਇਸ ਕਰਕੇ ਇਹ ਸੰਭਵ ਨਹੀਂ ਸੀ। ਔਰ ਹੁਣ ਉਹ ਫਿਰ ਆਖਰੀ ਜਿਹੜਾ ਪਤਾ ਹੈ ਉਹ ਸੁੱਟਿਆ ਜਾ ਰਿਹਾ, 25% ਜੀ ਅੱਗੇ 25 25 50, ਤੇ ਹੁਣ ਭੱਜ ਕੇ ਕਿਤੇ ਵਿਖਾ, ਤੇ ਅੱਗੋਂ ਕਹਿੰਦਾ ਕਿ ਮੈਂ ਫਾਰਮਾਂ ਤੇ ਵੀ ਦੇਣਾ 250% ਵਾ। ਜੀ ਠਾ ਜੀ ਜੀ ਠਾ ਠਾ ਕਰੀ ਜਾਂਦਾ। ਦੇਖੋ, ਤਾਂ ਗੱਲ ਇਹ ਆ ਕਿ ਬਈ ਫਾਰਮਾਸਿਊਟੀਕਲ ਕੁਝ ਚੀਜ਼ਾਂ ਤੇ ਮਤਲਬ ਕਿ ਨਹੀਂ ਲਾਉਣਗੇ, ਕੁਝ ਚੀਜ਼ਾਂ ਤੇ ਇਹਨਾਂ ਨੇ ਲਾ ਦਿੱਤਾ, ਇੱਥੋਂ ਤੱਕ ਕਹਿ ਦਿੱਤਾ ਕਿ ਸਾਡਾ ਅੱਛਾ ਬਿਜ਼ਨਸ ਪਾਰਟਨਰ ਨਹੀਂ ਹੈ। ਪਰ ਹੁਣ ਇਹ ਸਮੱਸਿਆ ਜਿਹੜੀ ਹੈ ਨਾ ਗੁਰਪ੍ਰੀਤ ਜੀ, ਹੁਣ ਇਹਨੂੰ ਆਪਾਂ ਥੋੜਾ ਜਿਹਾ ਹੋਰ ਖੋਲ ਲੈਂਦੇ ਹਾਂ ਖਬਰ। ਜੀ ਤੁਸੀਂ ਵੀ ਅੱਛੇ ਵਿਸ਼ਲੇਸ਼ਕ ਹੋ। ਮੈਂ ਜੀਓ ਪੋਲਿਟਿਕਸ ਨੂੰ ਜਿੰਨਾ ਕੁ ਸਮਝ ਸਕਿਆ ਆਪਣੇ ਇਸ 10-12 ਸਾਲ ਦੇ ਦੌਰ ਦੇ ਦੌਰਾਨ, ਮੇਰੇ ਖਿਆਲ ਦੇ ਨਾਲ ਹੁਣ ਸਮੱਸਿਆ ਇੰਡੀਆ ਦੀ ਨਹੀਂ ਹੈ। ਜੀ ਹਜੇ ਟੈਰਿਫ ਵਾਰ ਸ਼ੁਰੂ ਨਹੀਂ ਸੀ ਹੋਇਆ। ਟੈਰਿਫ ਵਾਰ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਹਿੰਦੇ ਵਰਲਡ ਵਾਰ। ਜੀ ਜੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਟੈਰਿਫ ਵਾਰ ਦੇ ਵਿੱਚ ਦੁਨੀਆ ਦਾਖਲ ਹੋਣ ਜਾ ਰਹੀ ਹੈ, ਹੋਣ ਜਾ ਰਹੀ ਜੀ ਹੈ। ਕਿਉਂਕਿ ਮੰਨ ਲਓ ਜੇ ਇੰਡੀਆ ਦਾ ਬਾਜ਼ਾਰ ਜਿਹੜਾ ਅਮਰੀਕਾ ਬੰਦ ਹੁੰਦਾ ਹੈ, ਉਹ ਸਵੀਡਨ ਵਰਗੇ ਮੁਲਕ 'ਚ ਚਲੇ ਜਾਂਦੇ ਨੇ, ਜੀ ਕਿ ਲਓ ਸਾਡਾ ਸਟੀਲ ਲੈ ਲਓ, ਟਾਟਾ ਸਟੀਲ ਉੱਥੇ ਚਲਾ ਜਾਂਦਾ। ਉਹਨਾਂ ਨੂੰ ਜੀ ਜੀ ਇਹ ਡਰ ਹੋਏਗਾ ਕਿ ਇਹ ਇੱਥੇ ਨਾ ਡੰਪ ਕਰ ਦੇਣ। ਸੁਣਿਓ ਮੇਰੀ ਗੱਲ ਧਿਆਨ ਜੀ ਨਾਲ। ਮੰਨ ਜੀ ਲਓ ਜੀ ਤੁਹਾਡੇ ਕੋਲ 1000 ਕੰਟੇਨਰ ਸਟੀਲ ਹੈ, ਜੀ ਅਮਰੀਕਾ ਵਾਲਿਆਂ ਨੇ ਟੈਰਿਫ ਵਧਾ ਕੇ ਉਹਦੇ ਚੋਂ 300 ਰੱਖ ਲਿਆ, ਜੀ 700 ਕੰਟੇਨਰ ਹੈ ਤੁਹਾਡੇ। ਤੁਹਾਨੂੰ ਲੱਗਿਆ ਕਿ ਨਹੀਂ ਨਹੀਂ ਇੱਧਰ ਵੀ ਨਹੀਂ ਜਾਂਦੇ, ਤੁਰਕੀ ਵੀ ਨਹੀਂ ਜਾਂਦੇ, ਪਾਕਿਸਤਾਨ ਵੀ ਨਹੀਂ ਜਾਂਦੇ, ਟਾਟਾ ਸਟੀਲ ਵਾਲੇ ਹੋ ਤੁਸੀਂ, ਲੈਟਸ ਸਪੋਜ਼, ਵੇਖੋ ਜੀ ਤੁਹਾਨੂੰ ਜੀ ਕਿੰਨਾ ਵੱਡਾ ਬਣਾਤਾ ਗੁਰਪ੍ਰੀਤ ਜੀ। ਤਾਂ ਤੁਸੀਂ ਸੋਚ ਜੀ ਰਹੇ ਹੋ ਕਿ ਚਲੋ ਸਵੀਡਨ ਚੱਲਦੇ ਆ, ਅੱਛਾ ਮੁਲਕ ਹੈ ਜੀ ਤੇ ਕੋਈ ਆਪਣੀ ਅਣਬਣ ਵੀ ਨਹੀਂ, ਬਾਜ਼ਾਰ ਅੱਛਾ ਹੈ। ਤੁਸੀਂ ਉੱਥੇ 700 ਕੰਟੇਨਰ ਲੈਣ ਗਏ, ਗਵਰਨਮੈਂਟ ਅਲਰਟ ਹੋ ਗਈ ਕਿ ਤਾਂ ਜੀ ਡੰਪ ਜੀ ਕਰ ਰਹੇ ਆ। ਡੰਪ ਦਾ ਮਤਲਬ ਕੀ ਹੁੰਦਾ ਹੈ ਕਿ ਜੇ ਇਹਨਾਂ ਦਾ ਮਾਲ ਡੰਪ ਹੋ ਜਾਏਗਾ, ਸਾਡੀ ਜਿਹੜੀ ਲੋਕਲ ਪ੍ਰੋਡਕਸ਼ਨ ਹੈ ਸਟੀਲ ਜੀ ਦੀ, ਯਾਨੀ ਲੋਕਲ ਸਾਡੀ ਜਿਹੜੀ ਸਟੀਲ ਦੀ ਉਦਯੋਗਿਕ ਕਹਾਣੀ ਉਹ ਗੜਬੜਾ ਜਾਏਗੀ। ਤਾਂ ਫਿਰ ਉਹ ਵੀ ਟੈਰਿਫ ਲਾ ਜੀ ਦੇਣਗੇ ਕਿ ਨਹੀਂ 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 ਡੰਪ ਨਹੀਂ ਹੋਣ ਦੇਵਾਂਗੇ, ਅਸੀਂ ਵੀ ਟੈਰਿਫ ਲਾਵਾਂਗੇ। ਤਾਂ ਮਤਲਬ, ਕਿਉਂਕਿ ਦੇਖੋ ਹੁਣ ਬੜੀ ਮੈਂ ਸੰਖੇਪ ਦੇ ਵਿੱਚ ਕਰ ਦਿੰਦਾ, ਖਬਰਾਂ ਅੱਜ ਕੱਲ ਤੁਹਾਨੂੰ ਪਤਾ ਬੜੀਆਂ ਤੇਜ਼ ਤੇ ਬੜੀਆਂ ਮਹੱਤਵਪੂਰਨ ਆ ਰਹੀਆਂ ਨੇ, ਤੁਸੀਂ ਦੂਜੇ ਪਾਸੇ ਵੀ ਜਾਣਾ ਹੋਏਗਾ। ਬਸ ਮੁੱਕਦੀ ਚ ਜੀ ਗੱਲ ਕਰ ਦੇਵਾਂ, ਕਿਉਂਕਿ ਜੀ ਅਮਰੀਕਾ ਦੇ ਵਿੱਚ ਬੈਠੇ ਪੰਜਾਬੀ ਜਾਂ ਇੰਡੀਅਨ ਇਸ ਚੀਜ਼ ਨੂੰ ਥੋੜਾ ਇਧਰਲੇ ਪਰਪੇਕ ਚੋਂ ਦੇਖਣਾ ਚਾਹੁੰਦੇ ਹੋਗੇ। ਤਾਂ ਹੁਣ ਮੈਨੂੰ ਜੀ ਜਿਹੜਾ ਲੱਗਦਾ ਹੈ ਕਿ ਇਦਾਂ ਜੇ ਕੰਮ ਚੱਲਦਾ ਰਿਹਾ ਤਾਂ ਉਹ ਜਿਹੜਾ ਡੰਪ ਵਾਲਾ ਡਰ ਆ, ਟੈਰਿਫ ਡਰ ਆ, ਕਿਉਂਕਿ WTO ਨੇ, ਹੁਣ WTO ਵੀ ਤਾਂ ਅਮਰੀਕਾ ਦਾ, ਉੱਥੇ ਜਾ ਕੇ ਵੀ ਜੀ ਕੀ ਕਰੋਗੇ। ਪਰ WTO ਨੇ ਇੱਕ ਨੁਕਸਾਨ ਕੀਤਾ ਹੈ ਕਿ ਜਿਹੜਾ ਜੀ ਆਤਮ ਨਿਰਭਰ ਆਪਾਂ ਕਹਿੰਦੇ ਨੇ, ਆਤਮ ਨਿਰਭਰ ਭਾਰਤ, ਉਹ ਪੂਰੀ ਦੁਨੀਆ ਦਾ ਜਿਹੜਾ ਆਤਮ ਨਿਰਭਰ ਦਾ ਸਿਧਾਂਤ ਸੀ ਉਹ ਤੋੜਿਆ। ਜੀ ਸੋ ਇਸ ਵਾਸਤੇ, ਕਿਉਂਕਿ ਉਹ ਇੱਕ ਗਲੋਬਲ ਮੰਡੀ ਬਣਾ ਦਿੱਤੀ ਦੁਨੀਆ ਨੂੰ, ਜੀ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਅੱਗੇ ਜਾ ਕੇ ਟੈਰਿਫ ਵਾਰ ਦਾ ਰਸਤਾ ਖੁੱਲ ਸਕਦਾ ਹੈ, ਐਸਾ ਮੇਰਾ ਅੰਦੇਸ਼ਾ ਹੈ। ਮੈਂ ਯਕੀਨਨ ਨਹੀਂ ਕਹਿ ਸਕਦਾ ਕਿ ਇਦਾਂ ਹੋਏਗਾ, ਐਸਾ ਮੇਰਾ ਜੀ ਅੰਦੇਸ਼ਾ ਹੈ ਕਿ ਹੋ ਵੀ ਸਕਦਾ ਆਉਣ ਵਾਲੇ ਸਮੇਂ 'ਚ। ਜੀ ਇੱਕ ਛੋਟਾ ਜਿਹਾ ਸਵਾਲ ਆਪਾਂ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ ਛੱਡਦੇ ਹੋਏ ਅੱਗੇ ਵਧਾਂਗੇ ਕਿ ਸਰੋਤੇ ਕੀ ਸੋਚਦੇ ਨੇ ਕਿ ਕੀ ਕਿਸੇ ਦੇਸ਼ ਦੀ ਪ੍ਰਭੂਸੱਤਾ ਦੇ ਘੇਰੇ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਉਸਨੇ ਕੇਸ ਦੇ ਨਾਲ ਵਪਾਰ ਕਰਨਾ ਹੈ ਤੇ ਕੇਸ ਦੇ ਨਾਲ ਕਿੰਨਾ ਕਰਨਾ ਹੈ।
ਇਹ ਸਾਰੀਆਂ ਰਾਈਟ। ਗੱਲਾਂ ਆਪ ਤੈਅ ਕਰਨੀਆਂ ਨੇ ਉਹਨਾਂ ਨੇ। ਜੇਕਰ ਕਿਸੇ ਦੀ ਧੌਣ ਤੇ ਤੁਸੀਂ ਸੰਗੀ ਤੇ ਅੰਗੂਠਾ ਰੱਖ ਕੇ ਕਹੋਗੇ ਕਿ ਭਾਈ ਨਹੀਂ ਤੂੰ ਮੂੰਹ ਖੋਲ, ਮੈਂ ਜੈਨੇਟਿਕਲ ਮੋਡੀਫਾਈ ਚੀਜ਼ਾਂ ਤੇਰੇ ਮੂੰਹ ਦੇ ਵਿੱਚ ਪਾਉਣੀਆਂ ਨੇ, ਸਾਰੀਆਂ ਚੀਜ਼ਾਂ ਮੈਂ ਤੈਨੂੰ ਦੇਣੀਆਂ ਨੇ, ਤੂੰ ਕਿਸੇ ਹੋਰ ਤੋਂ ਖਰੀਦ ਨਹੀਂ ਸਕਦਾ। ਜੇ ਤੂੰ ਖਰੀਦ ਰਿਹਾ ਤਾਂ ਆ ਚੱਕ, ਫਿਰ ਸਾਡੇ ਵੱਲੋਂ ਆ 2 ਤੋਹਫੇ ਨੇ 25% ਦੇ ਨਾਲ। ਅੱਗੇ ਚੱਲਦੇ ਆ ਗੱਲ ਅੱਛਾ ਲੈਣ। ਗੁਰਪ੍ਰੀਤ ਜੀ, ਜੀ ਇੱਕ ਜੀ ਇੱਕ ਗੱਲ ਜੀ ਜੀ ਤੁਸੀਂ ਬਹੁਤ ਖੂਬਸੂਰਤ ਸਵਾਲ ਆਡੀਅנס ਵਾਸਤੇ ਛੱਡਿਆ, ਤੇ ਜੀ ਮੈਂ ਇਹਦੇ ਵਿੱਚ ਇੱਕ ਗੱਲ ਇਹ ਕਹਿਣੀ ਚਾਹਾਂਗਾ ਜਾਂ ਜੀ ਐਡ ਕਰਨੀ ਚਾਹਾਂਗਾ ਕਿ ਅਸਲ ਦੇ ਵਿੱਚ ਨਾ ਜਿਹੜਾ WTO ਹੈ ਜੀ ਉਹ ਅਮਰੀਕਾ ਦਾ ਇੱਕ ਐਸਾ ਕਹਿ ਲਓ ਕਿ ਹਥਿਆਰ ਬਣ ਗਿਆ ਜਿਹਦੇ ਜੀ ਨਾਲ ਇਹ ਸਮੱਸਿਆ ਉਤਪੰਨ ਹੋਈ ਕਿ ਜੀ ਵਪਾਰ ਜਿਹੜਾ ਇੱਕ ਮਤਲਬ ਕਿ ਗਲੋਬਲ ਬਾਜ਼ਾਰ ਬਣ ਗਈ ਦੁਨੀਆ, ਔਰ ਉਹਦੇ ਚ ਡਾਲਰ ਦੀ ਮਹੱਤਤਾ ਜਾਂ ਕਹਿ ਲਓ ਨਿਰਭਰਤਾ ਬਹੁਤ ਵੱਧ ਗਈ। ਤੁਹਾਡੇ ਜੀ ਜੀ ਸਵਾਲ ਦਾ ਜਵਾਬ ਕੁਝ ਹੱਦ ਤੱਕ ਮੈਂ ਇਹ ਦੇ ਰਿਹਾ ਕਿ ਉਸ ਡਾਲਰ ਦੀ ਬਿਨਾਂ ਤੇ ਉਹਦੀ ਤਾਕਤ ਤੇ ਹੀ ਇਹ ਜੋ ਤੁਸੀਂ ਪ੍ਰਭੂ ਸੱਤਾ ਦਾ ਸ਼ਬਦ ਇਸਤੇਮਾਲ ਕੀਤਾ ਹੈ, ਬਹੁਤ ਮੈਂ ਤੁਹਾਡੀ ਤਾਰੀਫ ਕਰੂੰਗਾ। ਹੁਣ ਮਾਈਕ ਤੇ ਮੈਂ ਤਾੜੀ ਨਹੀਂ ਮਾਰ ਸਕਦਾ, ਨਹੀਂ ਤਾਂ ਮਾਰਦਾ। ਬਹੁਤ ਅੱਛਾ ਜੀ ਸਵਾਲ ਤੁਸੀਂ ਰੇਜ਼ ਕੀਤਾ ਕਿ ਇਹ ਉਹੀ ਤਾਕਤ ਹੈ ਉਹਨਾਂ ਦੇ ਕੋਲ, WTO ਵੀ ਤੇ ਜੀ ਪਲੱਸ ਜਿਹੜਾ ਡਾਲਰ ਹੈ। ਤਾਂ ਹੀ ਉਹ ਹਰੇਕ ਥਾਂ ਤੇ ਕਹਿ ਦਿੰਦੇ ਕਿ ਨਹੀਂ ਨਹੀਂ ਵਪਾਰ ਕਰਨਾ ਡਾਲਰ ਚ ਕਰ, ਕਿਹਦੇ ਨਾਲ ਜੀ ਕਰਨਾ ਹੈ ਉਹ ਸਾਡੇ ਤੋਂ ਪੁੱਛ। ਜੇ ਤੁਹਾਡੇ ਸਵਾਲ ਹੂੰ ਦਾ ਮੈਂ ਜਵਾਬ ਦੇਣ ਦਾ ਯਤਨ ਕੀਤਾ, ਕਾਮਯਾਬ ਹੋਇਆ ਹੋਊਗਾ ਇਹ ਪੱਕਾ ਨਹੀਂ ਕਹਿ ਸਕਦਾ। ਜੀ ਜੀ ਨਹੀਂ, ਬਹੁਤ ਹੱਦ ਤੱਕ ਤੁਸੀਂ ਸਹੀ ਗੱਲ ਵੀ ਆਖੀ ਹੈ ਕਿ ਹਰ ਪਾਸੇ ਜਦੋਂ ਸਾਰਾ ਕੁਝ ਹੀ ਉਹਨਾਂ ਦਾ ਸੱਜਾ ਖੱਬਾ, ਤੇ ਫਿਰ ਬੰਦਾ ਜਾਊਗਾ ਕਿੱਧਰ ਜਦੋਂ ਬੱਸ ਪੈ ਗਿਆ ਤਾਂ। ਚਲੋ ਅੱਗੇ ਚੱਲਦੇ ਹਾਂ ਜੀ। ਉਧਰ ਲੈਂਡ ਪੂਲਿੰਗ ਨੀਤੀ ਤੇ ਹਰ ਰੋਜ਼ ਗੱਲ ਹੋ ਰਹੀ ਹੈ, ਲਗਾਤਾਰ ਸੋਸ਼ਲ ਮੀਡੀਆ ਜਦੋਂ ਖੋਲੋ ਭਰਿਆ ਪਿਆ ਹੈ। ਲਗਾਤਾਰ ਅਸੀਂ ਵੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿੰਡੋਂ ਪਿੰਡੀ ਜਿੱਥੇ ਵੀ ਜਾਂਦੇ ਆ, ਲੋਕ ਲਗਾਤਾਰ ਬਾਈਕਾਟ ਕਰ ਰਹੇ ਨੇ, ਪਿੰਡਾਂ 'ਚ ਐਂਟਰੀ ਤੱਕ ਬੈਨ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲਿਆਂ ਦੀ। ਪਰ ਇਸ ਸਾਰੇ ਦੇ ਵਿੱਚ ਇੱਕ ਵਿਅਕਤੀ ਇਸ ਨੂੰ ਅਦਾਲਤ ਦੇ ਸਾਹਮਣੇ ਲੈ ਜਾਂਦਾ ਹੈ। ਹਾਲਾਂਕਿ ਕਿਸਾਨਾਂ ਦਾ ਮਤ ਤਾਂ ਇਹ ਕਹਿੰਦਾ ਹੈ ਵੀ ਆਪਾਂ ਅਦਾਲਤ ਵਾਲੇ ਝੰਜਟ ਦੇ ਵਿੱਚ ਨਹੀਂ ਪੈਣਾ, ਕਿਉਂਕਿ ਇੱਕ ਵੀ ਜੇ ਗੱਲ ਇੱਕ ਵੀ ਕਹਿ ਲਈਏ ਵੀ ਸੁਣਵਾਈ ਹੱਕ 'ਚ ਚਲੀ ਜਾਂਦੀ ਹੈ ਸਰਕਾਰ ਦੀ, ਤਾਂ ਸਰਕਾਰ ਫਿਰ ਉਸ ਨੂੰ ਹੀ ਇੰਨਾ ਜ਼ਿਆਦਾ ਪ੍ਰਚਾਰ ਦਿੰਦੀ ਹੈ ਕਿ ਭਾਈ ਆਹ ਲਓ, ਕੋਰਟ ਨੇ ਤਾਂ ਆਹ ਆਖ ਦਿੱਤਾ, ਤੁਸੀਂ ਗਲਤ ਹੋ। ਪਰ ਇਹ ਕੋਰਟ 'ਚ ਗਿਆ ਤੇ ਅੱਜ ਕੱਲ ਤੱਕ ਦੇ ਲਈ, ਬੇਸ਼ੱਕ ਇੱਕ ਦਿਨ ਦੇ ਲਈ ਇਸ ਤੇ ਹੋਲਡ ਕਰ ਦਿੱਤਾ ਗਿਆ, ਇਸ ਨੂੰ ਰੋਕ ਲਾ ਦਿੱਤੀ ਗਈ ਹੈ, ਪਰ ਲੱਗੀ ਹੈ। ਕੀ ਕਹਿੰਦੇ ਹੋ ਇਸ ਨੂੰ, ਇਹ ਕੱਲ ਵਾਲੀ ਸੁਣਵਾਈ 'ਚ ਟੁੱਟ ਜੂਗੀ ਜਾਂ ਫਿਰ ਬਰਕਰਾਰ ਰਹੂ ਹੁਣ ਏਦਾਂ ਹੀ ਕੰਮ? ਦੇਖੋ, ਅਦਾਲਤ ਨੇ ਕਿਹਾ ਕਿ ਜਦੋਂ ਤੱਕ ਐਨਵਾਇਰਨਮੈਂਟਲ ਅਸੈਸਮੈਂਟ ਸਟੱਡੀ ਨਹੀਂ ਹੁੰਦੀ ਉਦੋਂ ਤੱਕ ਇਸ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਇਹਦਾ ਮਤਲਬ ਕੀ ਹੈ, ਇਹਨੂੰ ਥੋੜਾ ਡੀਕੋਡ ਕਰ ਲੈਂਦੇ ਆਪਾਂ ਤਕਨੀਕੀ ਪਹਿਲੂ ਤੋਂ, ਕਿ ਅਸਲ ਦੇ ਵਿੱਚ ਕੋਰਟ ਦਾ ਮੰਨਣਾ ਇਹ ਹੈ ਕਿ ਜਦੋਂ ਤੱਕ ਇਹਦਾ ਅਧਿਐਨ ਨਹੀਂ ਹੋ ਜਾਂਦਾ ਤਦ ਤੱਕ ਇਹਨੂੰ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਸੁਣਵਾਈ ਬੇਸ਼ੱਕ ਕੱਲ ਫੇਰ ਹੋ ਜਾਊਗੀ। ਤਾਂ ਜਦੋਂ ਇਹ ਇੰਟਰਮ ਸਟੇ ਹੁੰਦਾ, ਇਹਨੂੰ ਬੋਲਦੇ ਆ ਇੰਟਰਮ ਸਟੇ। ਜੋ ਐਡਵੋਕੇਸੀ ਦੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਪਤਾ ਹੋਏਗਾ ਇਸ ਸ਼ਬਦ ਦੀ ਵਿਆਖਿਆ ਦਾ। ਤਾਂ ਮਤਲਬ ਇਹ ਅੱਗੇ ਵੱਧ ਜਾਂਦਾ ਹੁੰਦਾ, ਮਤਲਬ ਕਿ ਇਹਦੀ ਪ੍ਰਬਲ ਸੰਭਾਵਨਾ ਹੁੰਦੀ ਆ ਕਿ ਇਹ ਇੰਟਰਮ ਸਟੇ ਜਿਹੜਾ ਉਹ ਅੱਗੇ ਵੱਧ ਜਾਂਦਾ। ਤੇ ਜਿਹੜਾ ਤੁਸੀਂ ਤੌਖਲਾ ਪ੍ਰਗਟਾ ਰਹੇ ਹੋ ਜਾਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੁੰਦਾ ਹੈ, ਦੇਖੋ ਇਹਦੇ ਵਿੱਚ ਕੀ ਆ ਕਿ ਅਦਾਲਤ ਦੇ ਵਿੱਚ ਜਾਣਾ ਹਰੇਕ ਦਾ ਹੱਕ ਵੀ ਹੈ, ਆਪਾਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ। ਤੇ ਜੇ ਕੋਈ ਨਹੀਂ ਜਾਣਾ ਚਾਹੁੰਦਾ ਉਹਦਾ ਵੀ ਅਧਿਕਾਰ ਖੇਤਰ ਆ, ਪਰ ਕਾਨੂੰਨਨ ਬਹਿਸ ਦਾ ਵਿਸ਼ਾ ਤੇ ਹੈ ਬਣਦਾ ਹੈ ਨਾ, ਕਿਉਂਕਿ ਅੱਜ ਨੁਕਤਾ ਉੱਥੇ ਬਹੁਤ ਵਧੀਆ ਉਭਾਰਿਆ ਗਿਆ ਜੀ। ਕਿਉਂਕਿ ਇਹ ਵਾਤਾਵਰਨ ਦਾ ਜਿਹੜਾ ਹੁੰਦਾ ਹੈ ਨਾ ਐਂਗਲ, ਉਹ ਆਪਾਂ ਮਿਸ ਕਰ ਜਾਂਦੇ ਹਾਂ ਬਤੌਰ ਮੀਡੀਆ ਕਰਮੀ ਵੀ, ਅਤੇ ਇਸ ਤੋਂ ਇਲਾਵਾ ਬਤੌਰ ਫਾਰਮਰ ਜੀ। ਮਿੰਟੂ ਜੀ, ਕਿਸਾਨ ਵੀ ਇੱਥੇ ਕਿੰਨਾ ਕੰਨ ਧਰਦੇ ਨੇ। ਮੈਂ ਵੀ ਜਦੋਂ ਕਵਰੇਜ ਕਰਦਾ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਨਹੀਂ, ਉਹ এনवायरमेंट ਦੀ ਗੱਲ ਘੱਟ ਹੋ ਰਹੀ ਹੈ ਸਾਰੇ ਚ। ਜੀ ਬਿਲਕੁਲ 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 ਦਰੁਸਤ ਕਿਹਾ ਤੁਸੀਂ। ਮੈਂ ਉਧਰ ਆ ਰਿਹਾ ਸੀ ਕਿ ਵਾਕਿਆ ਫਾਰਮਰ ਜਾਂ ਫਾਰਮਰ ਆਗੂ ਜਿਹੜੇ ਆ ਉਹ ਵੀ ਇਸ ਸੰਬੰਧੀ ਕਦੇ ਗੱਲ ਨਹੀਂ ਚੁੱਕਦੇ, ਕਿਉਂਕਿ ਦੇਖੋ ਜੇ ਤੁਸੀਂ ਇਸ ਤਰ੍ਹਾਂ ਦਾ ਸ਼ਹਿਰੀਕਰਨ ਵਧਾਓਗੇ, ਦਰਅਸਲ ਗੇਮ ਜਿਹੜੀ ਆ ਉਹ ਘੁੰਮਦੀ ਪਈ ਆ, ਤੇ ਇਹ ਗੇਮ ਜਿਹੜੀ ਆ ਉਹ ਬਹੁਤ ਤੇਜ਼ੀ ਨਾਲ ਘੁੰਮ ਰਹੀ ਸੀ, ਸਪਿਨ ਕਰ ਰਹੀ ਸੀਗੀ। ਤਾਂ ਮੇਰੇ ਖਿਆਲ ਦੇ ਨਾਲ ਕਿਸੇ ਪੱਤਰਕਾਰ ਨੇ ਵਕੀਲ ਨੇ ਜੋ ਲੁਧਿਆਣੇ ਤੋਂ ਇਹ ਨੁਕਤਾ ਫੜਿਆ ਹੈ, ਤਾਂ ਉਹਨੇ ਉਹਦੇ ਗਰਾਊਂਡਸ ਵੀ ਦਿੱਤੇ ਹੋਣਗੇ ਨਾ ਕਿ ਸਾਡੇ ਵਾਤਾਵਰਣ ਤੇ ਆ ਪ੍ਰਭਾਵ ਪਵੇਗਾ। ਮਤਲਬ ਜੇ ਤੁਸੀਂ ਲੁਧਿਆਣਾ ਦੇਖਿਆ ਹੋਏਗਾ ਭੂਗੋਲਿਕ ਤੌਰ ਤੇ, ਤਾਂ ਜਿਹੜਾ ਇਹ ਇੱਕ ਪਾਸੇ ਤੇ ਰੋਡ ਆ ਗਿਆ ਫਿਰੋਜ਼ਪੁਰ ਵਾਲਾ ਰੋਡ, ਇੱਕ ਪਾਸੇ ਪੱਖੋ ਵਾਲਾ ਰੋਡ ਨਿਕਲ ਗਿਆ, ਇੱਕ ਪਾਸੇ ਇਹ ਈਸੇਵਾਲ ਰੋਡ, ਜਾਂ ਜਿੱਥੇ ਇਹ ਜ਼ਮੀਨ ਵਿਹਲੀ ਪਈ ਆ,
ਇਸ ਪਾਸੇ ਨੂੰ ਆ ਜੀ ਗਏ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਗਰਾਊਂਡਸ ਦਿੱਤੇ ਹੋਣਗੇ। ਸੋ ਤਾਂ ਹੀ ਜੀ ਉਹਨਾਂ ਨੇ ਮੰਨਿਆ, ਕੋਰਟ ਨੇ ਮੰਨਿਆ ਕਿ ਵੇਖੋ ਜੀ ਪਹਿਲਾਂ ਸਟੱਡੀ ਆਏਗੀ ਕਿ ਕੀ ਇਹਦੇ ਜੀ ਨਫੇ ਨੁਕਸਾਨ ਹੋਣਗੇ, ਫਿਰ ਆਪਾਂ ਇਹਦੇ ਵੱਲ ਅੱਗੇ ਵਧਾਂਗੇ। ਤਾਂ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਤੇ ਜੇ ਆਪਾਂ ਦੇਖੀਏ ਕਾਨੂੰਨੀ ਬ੍ਰੇਕ ਲੱਗ ਗਈ ਆ, ਫਿਰ ਸੁਣਵਾਈ ਕੱਲ ਨੂੰ ਹੋਏਗੀ। ਕੱਲ ਨੂੰ ਹੁੰਦੀ ਆ, ਇੰਟਰਮ ਸਟੇ ਵੱਧਦਾ ਹੈ ਘਟਦਾ ਹੈ ਉਹ ਆਪਾਂ ਦੇਖ ਲਵਾਂਗੇ। ਪਰ ਇੱਕ ਵਾਰੀ ਫਿਲਹਾਲ ਕਹਿ ਲਈਏ ਕਿ ਵੱਡਾ ਝਟਕਾ ਇਸ ਲਿਹਾਜ਼ ਨਾਲ ਵੀ ਆ ਕਿ ਦੇਖੋ ਜੇ ਇਹ ਪਰਮਾਨੈਂਟਲੀ ਸਟੇ ਹੋ ਜਾਂਦੀ ਆ ਜੀ ਜਾਂ ਇਹ ਲਟਕ ਜਾਂਦੀ ਆ, ਤੇ ਇਹਦਾ ਮਤਲਬ ਇਹ ਹੈ ਕਿ 100 ਡੰਡਾ ਵੀ ਖਾ ਲਿਆ ਤੇ 100 ਗੰਢਾ ਵੀ ਖਾਣਾ ਪਿਆ। ਮਤਲਬ ਕਿ ਤੁਸੀਂ ਹੂੰ ਆਪਣਾ ਪੋਸਟਰ ਵੀ ਲਵਾ ਲੈ ਕਿ ਪਿੰਡਾਂ 'ਚ ਵੜ ਨਹੀਂ ਹੋਣਾ। ਭਗਵੰਤ ਜੀ ਜੀ ਦੇ ਚਾਚੇ ਦਾ ਲੜਕਾ ਗਿਆਨ ਜੀ ਉਹ ਵੀ ਬੋਲ ਪਏ ਨੇ, ਮਤਲਬ ਜੀ ਕਿ ਤੁਸੀਂ ਅੰਦਰੂਨੀ ਜਿਹੜੀ ਤੁਹਾਡੇ ਕੱਖਾਂ ਦੇ ਹੇਠਾਂ ਅੱਗ ਬਲ ਰਹੀ ਸੀ ਉਹ ਵੀ ਬਾਹਰ ਆ ਗਏ। ਜੀ ਠੀਕ ਹੈ ਜੀ। ਜੀ ਫਿਰ ਜੀ ਇਸ ਤੋਂ ਇਲਾਵਾ ਆ ਜਿਹੜੇ ਖਿੰਡੇ ਪੁੰਡੇ ਕਿਸਾਨ ਆਗੂ ਸੀ ਜਿਹੜੇ ਘਰਾਂ 'ਚ ਬਹਿ ਗਏ ਸੀ ਚੁੱਪ ਕਰਕੇ ਕਿ ਹੁਣ ਉਹ ਦੌਰ ਨਹੀਂ ਆਉਣਾ, ਬੀਤ ਗਿਆ ਜੋ ਕੱਲ ਉਹ ਦੌਰ ਨਾ ਆਏਗਾ, ਇਸ ਦਿਲ ਮੇਂ ਸਵਾ ਤੇਰੇ ਕੋਈ ਔਰ ਨਾ ਆਏਗਾ, ਉਹ ਭਾਣਾ ਮੰਨ ਕੇ ਬਹਿ ਗਏ ਸਨ। ਤੁਸੀਂ ਉਹਨਾਂ ਨੂੰ ਜੀ ਵੀ ਟਰੈਕਟਰਾਂ ਦੇ ਸਟੀਅਰਿੰਗ ਤੇ ਬਿਠਾ ਦਿੱਤਾ, ਉਹ ਅਗਲੇ ਹੁਣ ਪੀ 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 ਕਰਦੇ ਆਉਂਦੇ ਨੇ ਕਿ ਹਟ ਜਾ ਜੱਟ ਆਉਂਦੇ ਆ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ 100 ਡੰਡੇ ਤੇ 100 ਗੰਢੇ ਵਾਲੀ ਗੱਲ ਨਾ ਹੋ ਜਾਵੇ। ਹੁਣ ਇਸ ਗੱਲ ਦਾ ਵੀ ਤੌਖਲਾ ਰਹੇਗਾ ਕਿਤੇ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। 100 ਡੰਡੇ ਵਾਲੀ ਗੱਲ ਤਾਂ ਹੋਈ ਪਈ ਹੈ। ਮੈਂ ਦੱਸ ਦਿੰਦਾ ਕਿ ਕੁਝ ਇਹਨਾਂ ਦੇ ਜਿਹੜੇ ਆਗੂ ਨੇ ਇਸ ਸਾਡੇ ਵਾਲੇ ਬੰਨੇ, ਇੱਧਰ ਜਲੰਧਰ ਵਾਲੇ ਬੰਨੇ, ਉਹ ਖੁਦ ਆਪ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਮਿਲ ਕੇ ਕਹਿ ਰਹੇ ਨੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਇਸ ਦੇ ਅੰਡਰ ਆਈ ਹੈ ਵੀ ਤੁਸੀਂ ਵਿਰੋਧ ਕਰੋ ਜਿੰਨਾ ਕਰ ਸਕਦੇ ਹੋ, ਕੋਈ ਨਾ ਅਸੀਂ ਵੀ ਤੁਹਾਡੇ ਨਾਲ ਆ, ਪਰ ਅਸੀਂ ਬੋਲ ਨਹੀਂ ਸਕਦੇ। ਇਹ ਆਪ ਸੁਣੀਆਂ ਹੋਈਆਂ ਗੱਲਾਂ ਨੇ, ਇਹ ਆਪ ਕਹਿ ਰਹੇ ਨੇ, ਜਿਹੜੇ ਬੋਲ ਨਹੀਂ ਪਾ ਰਹੇ। ਜਿਹੜੇ ਬੋਲ ਪਾ ਰਹੇ ਨੇ ਉਹ ਤਾਂ ਚਲੋ ਬਹੁਤ ਮੁਬਾਰਕ ਹੈ ਉਹਨਾਂ ਨੂੰ ਕਿ ਉਹ ਇੰਨਾ ਕੁ ਜੁਰਤ ਰੱਖਦੇ ਨੇ, ਗੱਲ ਕਰ ਰਹੇ ਨੇ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਸਿੱਖਿਆ ਮੰਤਰੀ ਤਨਖਾਹੀਆ ਕਰਾਰ ਦਿੱਤੇ ਗਏ ਨੇ। ਅੱਜ ਉਹ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਕੀ ਸੇਵਾ ਲਾਈ ਗਈ ਹੈ ਜੀ? ਦੇਖੋ ਬਿਲਕੁਲ ਧਾਰਮਿਕ ਤੌਰ ਤੇ ਆਪਾਂ ਸਜ਼ਾ ਸ਼ਬਦ ਇਸਤੇਮਾਲ ਕਰ ਲੈਂਦੇ ਹਾਂ, ਪਰ ਆਪਾਂ ਜੇ ਗੁਰਮਤ ਅਨੁਸਾਰ ਦੇਖੀਏ ਤੇ ਸੇਵਾ 'ਚ ਹੀ ਆ ਜਾਂਦਾ ਸਾਰਾ ਕੁਝ। ਕਿ ਧਾਰਮਿਕ ਤੌਰ ਤੇ ਜਦੋਂ ਤਨਖਾਹੀਆ ਕੋਈ ਕਰਾਰ ਹੋ ਜਾਂਦਾ ਤਾਂ ਫਿਰ ਉਸ ਨੂੰ ਇੱਕ ਸਜ਼ਾ ਵਜੋਂ ਸੇਵਾ ਭੁਗਤਣੀ, ਮਤਲਬ ਕਿ ਸਜ਼ਾ ਹੀ ਭੁਗਤਣੀ ਪਰ ਸੇਵਾ ਕਰਨੀ ਪੈਂਦੀ ਹੈ। ਜੀ ਉਹ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਹੋ ਸਕਦੀ ਆ। ਤਾਂ ਬਹਰਹਾਲ ਅੱਜ ਜੇ ਤੁਸੀਂ ਦੇਖੋਗੇ ਤੇ ਮੰਤਰੀ ਸਾਹਿਬ ਉੱਥੇ ਪਹੁੰਚੇ ਆ। ਮੰਤਰੀ ਸਾਹਿਬ ਨੂੰ ਜਦੋਂ ਸਜ਼ਾ ਸੁਣਾਈ ਗਈ ਉਸ ਤੋਂ ਪਹਿਲਾਂ ਸਵਾਲ ਜਵਾਬ ਹੋਏ ਤੇ ਜੀ ਫਸੀਲ ਤੋਂ ਉਹਨਾਂ ਨੇ ਜੋ ਵੀ ਸਵਾਲ ਹੋਏ, ਮੈਂ ਤਾਂ ਸੁਖਬੀਰ ਬਾਦਲ ਜਿਸ ਤਰ੍ਹਾਂ ਤੁਹਾਨੂੰ ਪਤਾ ਉਦੋਂ ਕਹਿ ਲਓ ਕਿ ਕਾਬੂ ਜੇ ਆਇਆ ਜੋ ਕਹਿੰਦਾ ਸੀਗਾ ਨਾ ਵੀ ਠੀਕ ਹੈ ਜੀ ਮੇਰੀ ਝੋਲੀ ਪਾ ਦਿਓ, ਮੇਰੀ ਝੋਲੀ ਪਾ ਦਿਓ। ਇਹ ਜੀ ਸੁਖਬੀਰ ਬਾਦਲ ਤੋਂ ਵੀ ਨਿਮਾਣੇ ਨਜ਼ਰ ਆਏ। ਜੀ ਕੋਈ ਮਤਲਬ ਕਿ ਕਿੰਤੂ ਪਰੰਤੂ ਤੇ ਹੋਣਾ ਹੀ ਕੀ ਆ ਕਿ ਜੀ ਕੋਈ ਗੱਲ ਤੇ ਅੜੀ ਨਹੀਂ, ਕੋਈ ਹੂੰ ਸਫਾਈ ਨਹੀਂ ਕਿ ਹਾਂਜੀ ਜੇ ਪ੍ਰੋਗਰਾਮ ਆਯੋਜਨ ਹੋਇਆ ਤਾਂ ਆਯੋਜਕ ਅਸੀਂ ਸੀ, ਜੀ ਬਤੌਰ ਆਯੋਜਕ ਖੜੇ ਪੈਰ ਸਾਨੂੰ ਪ੍ਰੋਗਰਾਮ ਰੋਕਣਾ ਚਾਹੀਦਾ ਸੀ, ਗਲਤੀ ਦੇ ਜ਼ਿੰਮੇਵਾਰ ਹਾਂਜੀ ਅਸੀਂ ਹਾਂ, ਸਜ਼ਾ ਜੀ ਸਾਨੂੰ ਦਿਓ ਜੀ। ਤੇ ਜੀ ਨਾਲ ਦੀ ਨਾਲ ਹੀ ਉਹਨਾਂ ਨੇ ਜੋ ਤਨਖਾਹ ਲੱਗੀ ਆ ਉਹ ਭੁਗਤਣੀ ਸਟਾਰਟ ਕਰ ਦਿੱਤੀ। ਇਹਨਾਂ ਨੇ ਮਤਲਬ ਕਿ ਜੋ ਸਿੰਘ ਸਾਹਿਬਾਨ ਨੇ ਸਜ਼ਾ ਸੁਣਾਈ ਆ ਤੇ ਮੰਤਰੀ ਬੈਂਸ ਜੀ ਹੋਰਾਂ ਨੇ ਸਜ਼ਾ ਸੁਣੀ ਆ, ਉਹਦੇ ਵਿੱਚ ਜੀ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਤੱਕ ਪੈਦਲ ਜਾਣਾ ਸੀਗਾ। ਤੁਹਾਨੂੰ ਪਤਾ ਤੰਗ ਗਲੀਆਂ ਨੇ ਇਹ। ਉਸ ਤੋਂ ਬਾਅਦ ਜੀ ਗੁਰਦੁਆਰਾ ਕੋਠਾ ਸਾਹਿਬ ਪਹੁੰਚਣ ਤੋਂ 100 ਮੀਟਰ ਪਹਿਲਾਂ ਉਤਰਨਾ ਤੇ ਉਸ ਤੋਂ ਬਾਅਦ ਪੈਦਲ ਜਾਣਾ ਹੈ ਗੁਰੂ ਘਰ, ਸਾਥ ਹੀ ਜੀ ਕਹ ਲਓ ਕਿ ਸਫਾਈ ਵੀ ਕਰਦੇ ਜਾਣਾ ਨਾਲ ਹੀ। ਇਸ ਤੋਂ ਇਲਾਵਾ ਜੀ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਣ ਤੋਂ 100 ਮੀਟਰ ਉਰਾ ਉਤਰਨਾ ਤੇ ਸੜਕਾਂ ਦੀ ਸਾਫ਼ ਸਫਾਈ ਕਰਦੇ ਜਾਣਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਾਣਾ ਇਹਨਾਂ ਨੇ। ਇੱਥੇ ਵੀ ਸ਼ੀਸ਼ਗੰਜ ਸਾਹਿਬ ਹੀ ਜਾਣਗੇ, ਅਨੰਦਪੁਰ ਸਾਹਿਬ ਵੀ, ਤੇ ਦੋਨਾਂ ਜਗ੍ਹਾ ਤੇ ਨਤਮਸਤਕ ਹੋ ਕੇ 2 ਦਿਨ ਲਈ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਹੈ ਤੇ ਨਾਲ 1100 ਰੁਪਏ ਦੀ ਦੇਖ ਕਰਕੇ ਅਰਦਾਸ ਕਰਵਾ ਦੇਣੀ ਹੈ। ਠੀਕ ਹੈ ਜੀ, ਇਹ ਹੋ ਗਈ ਸਜ਼ਾ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਹੋਇਆ ਕੀ ਆ। ਦੇਖੋ ਜੀ ਜਥੇਦਾਰ ਸਾਹਿਬ ਨੇ, ਹੁਣ ਪਹਿਲੀ ਗੱਲ ਤੇ ਹੈ ਕਿ ਮੇਰਾ ਨੁਕਤਾ ਜਿਹੜਾ ਇਸ ਨੂੰ ਧਿਆਨ ਨਾਲ ਸੁਣ ਲੈਣਾ, ਅਦਰਵਾਈਜ਼ ਨਾ ਲੈਣਾ, ਕਿਸੇ ਵੀ ਜੀ ਧਾਰਮਿਕ ਐਂਗਲ ਤੋਂ ਜਾਂ ਸਿਆਸੀ ਐਂਗਲ ਤੋਂ ਨਾ ਲੈਣਾ। ਵੀਰ ਸਿੰਘ ਨੇ ਸਭ ਤੋਂ ਵੱਡਾ ਗੁਨਾਹ ਕੀਤਾ। ਜੀ ਵੀਰ ਸਿੰਘ ਬਿਨਾਂ ਸੱਦੇ ਤੋਂ ਕਿਵੇਂ ਆ ਗਿਆ, ਜਦ ਕਿ ਉਦੋਂ ਜੀ ਤੱਕ ਤੇ ਕੋਈ ਹਲਚਲ ਹੀ ਨਹੀਂ ਸੀ। ਤੇ ਫਿਰ ਅੱਜ ਜੀ ਵੀਰ ਸਿੰਘ ਕਿੱਥੇ ਰਹਿ ਗਿਆ? ਵੀਰ ਜੀ ਸਿੰਘ ਦੀ ਮਾਫੀ ਜਿਹੜੀ ਸੀ ਕੀ ਕੰਸੀਡਰ ਕਰ ਲਈ ਗਈ? ਜੇ ਜੀ ਵੀਰ ਸਿੰਘ ਨੂੰ ਮਾਫ ਕਰ ਦਿੱਤਾ ਗਿਆ ਤਾਂ ਫਿਰ ਇਹਨਾਂ ਨੂੰ ਵੀ ਮਾਫੀਨਾਮਾ ਲੈ ਕੇ ਛੱਡਿਆ ਜਾ ਸਕਦਾ। ਚਲੋ ਉਹ ਵੀ ਛੱਡ ਦਿਓ, ਹੁਣ ਪਤਾ ਨਹੀਂ ਵੀਰ ਸਿੰਘ ਵਾਲਾ ਮੈਨੂੰ ਤੇ ਕੁਝ ਸਪਸ਼ਟ ਨਹੀਂ ਹੋ ਸਕਿਆ। ਮੈਂ ਕਾਫੀ ਫੋਲਾ ਫਾਲੀ ਕੀਤੀ ਹੈ ਰਿਪੋਰਟਾਂ ਦੀ।
चलो कल तक वेट करदा, जे कोई मेरे को जानकारी आ गई मैं अपने आप को भी करैक्ट कर लवांगा कल वाले प्रोग्राम च। अच्छा, हो सकता वीर सिंह ने टाइम मंगिया हो अगे, जी ਉਹਨੂੰ भी कुछ इस तरह का सुनाया जा सके। अच्छा, ਇਹ ਤੋਂ ਇਲਾਵਾ ਜੇ ਦੇਖਣ ਵਾਲੀ ਚੀਜ਼ ਆ ਕਿ ਅੱਗੇ ਤੁਸੀਂ ਵੇਖਿਆ ਹੋਣਾ ਕਿ ਅਕਾਲੀਆਂ ਨੂੰ ਜਦੋਂ ਸਜ਼ਾ ਸੁਣਾਈ ਗਈ 2 ਦਸੰਬਰ ਵਾਲੇ ਹੁਕਮਨਾਮੇ ਦੇ ਤਹਿਤ, ਤਾਂ ਤੁਸੀਂ ਜੀ ਇਹ ਨਹੀਂ ਵੇਖਿਆ ਹੋਵੇਗਾ ਕਿ ਇਹਨਾਂ ਨੂੰ ਬਾਹਰ ਸੜਕ ਤੇ ਸਫਾਈ ਕਰਨ ਲਾਇਆ ਗਿਆ ਹੋਵੇ। ਕਿਉਂ? ਜੀ ਜੀ ਇਹ ਨੋਟੇਬਲ ਗੱਲ ਹੈ ਕਿ ਨਹੀਂ? ਜੀ ਜੀ ਇਹਨਾਂ ਨੂੰ ਤੰਗ ਗਲੀਆਂ 'ਚ ਭੇਜਿਆ ਗਿਆ ਕਿ ਇਹਨਾਂ ਨੂੰ ਲੋਕ ਚੰਗੀ ਤਰ੍ਹਾਂ ਵੇਖਣ ਕਿ ਝਾੜੂ ਵਾਲੇ ਝਾੜੂ ਕਿੱਦਾਂ ਮਾਰਦੇ ਆ। ਠੀਕ ਹੈ ਜੀ। ਤੇ ਇਹ ਗੱਲ ਜਿਹੜੀ ਆ, ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਓ ਗੁਰਪ੍ਰੀਤ ਜੀ, ਸੋਸ਼ਲ ਮੀਡੀਆ ਜੀ ਖੰਗਾਲੋ, ਇੱਕ ਵੀ ਮੇਰੇ ਖਿਆਲ ਦੇ ਨਾਲ ਐਸਾ ਆਲੋਚਕ ਨਹੀਂ ਹੋਏਗਾ ਜਿਸ ਨੇ ਬੈਂਸ ਦੀ ਆਲੋਚਨਾ ਕੀਤੀ ਹੋਵੇ। ਸਾਰਿਆਂ ਨੇ ਕਿਹਾ ਯਾਰ ਇਹ ਬੰਦਾ ਤਾਂ ਕਮਾਲ ਹੀ ਕਰ ਗਿਆ, ਸਾਰਾ ਕੁਝ ਝੋਲੀ ਪਵਾ ਗਿਆ ਤੇ ਨਾਲ ਦੀ ਨਾਲ ਲੱਗ ਗਿਆ। ਹੁਣ ਜਦੋਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਬੈਂਸ ਗਲੀਆਂ ਦੇ ਵਿੱਚ ਦੀ ਜਾਏਗਾ, ਸੇਵਾ ਕਰਦਾ ਜਾਏਗਾ, ਉਹਦੇ ਨਾਲ ਸਮਰਥਕ ਹੋ ਸਕਦੇ, ਮੰਤਰੀ ਆ, ਮੌਕੇ ਦਾ ਤਾਮਝਾਮ ਹੈ, PR ਹੈ, ਉਹ ਸਾਰਾ ਕੁਝ ਹੋਏਗਾ। ਔਰ ਸਭ ਤੋਂ ਵੱਡੀ ਗੱਲ ਕਿ ਜਿਸ ਲੋਕਲ ਹਲਕੇ 'ਚ ਉਹਨੇ ਅੱਗੇ ਜਾ ਕੇ ਇਲੈਕਸ਼ਨ ਲੜਨਾ ਆ, ਉੱਥੇ ਵੀ ਉਹਨੂੰ ਇਹ ਮੌਕਾ ਮਿਲ ਗਿਆ, ਤਾਂ ਉਹ ਕਹੇਗਾ ਕਿ ਆਮ ਆਦਮੀ ਪਾਰਟੀ ਦਾ ਨੇਤਾ ਮੈਂ ਬਾਅਦ ਦੇ ਵਿੱਚ ਆ, ਮੈਂ ਗੁਰੂ ਕਾ ਸਿੱਖ ਪਹਿਲਾਂ, ਤੇ ਜੋ ਸਜ਼ਾ ਮੈਨੂੰ ਲੱਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਇਨ ਬਿਨ ਪੂਰੀ ਕੀਤੀ ਆ। ਜੀ ਜੀ ਹੁਣ ਆ ਜਾਵੇ ਇਨ ਬਿਨ ਤੇ। ਇਹ ਜਿਹੜੀ ਖਬਰ ਆ, ਇਸ ਨੂੰ ਜੇ ਆਪਾਂ ਬਹਿਸ ਜਿਹਦੇ ਨਾਲ ਨਾ ਜੋੜੀਏ, ਕੋਈ ਵੱਡੀ ਖਬਰ ਨਹੀਂ ਬਣਦੀ। ਇੱਕ ਆਮ ਜੀ ਮਤਲਬ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆ ਗਿਆ, ਸਜ਼ਾ ਸੁਣਾਈ ਗਈ, ਠੀਕ ਹੈ, ਹੋ ਗਿਆ। ਹੁਣ ਵੱਡੀ ਖਬਰ ਕੀ ਸੀ? ਜੋ ਇਹ ਤੋਂ ਬਾਅਦ ਆਦੇਸ਼ ਆਇਆ, ਉਹਨੂੰ ਪੜ੍ਹ ਲਾ, ਉਹਨੂੰ ਪੜ੍ਹ ਲਓ। ਮੇਰੇ ਪੇਜ ਤੇ ਵੀ ਪਾਇਆ, ਜੇ ਸਿੰਘ ਸਾਹਿਬਾਨ ਦਾ ਆਦੇਸ਼ ਕਿਸੇ ਨੇ ਵੀ ਦੇਖਣਾ ਹੋਵੇ ਤੁਸੀਂ ਵੀ ਉਸ ਨੂੰ ਡਾਊਨਲੋਡ ਕਰ ਲਓ, ਸ਼ਾਇਦ ਤੁਸੀਂ ਪੜ੍ਹ ਹੀ ਲਿਆ ਹੋਏਗਾ, ਜੇ ਨਹੀਂ ਤਾਂ ਤੁਸੀਂ ਉੱਥੇ ਜਾ ਕੇ ਉਹਨੂੰ ਡਾਊਨਲੋਡ ਕਰਕੇ ਤੇ ਪੜ੍ਹ ਕੇ ਸੁਣਾ ਦਿਓ। ਪਰ ਉਹਦੇ ਵਿੱਚ ਇੱਕ ਲਾਈਨ ਤੁਸੀਂ ਦੇਖਣਾ, ਇੱਕ ਲਾਈਨ ਹੀ ਮੈਂ ਪੜ੍ਹ ਕੇ ਸੁਣਾ ਦੇਣਾ ਕਿ ਜੀ ਜੀ ਜੇਕਰ 2 ਦਸੰਬਰ 2024 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨ ਬਿਨ ਮੰਨਣਾ ਨਹੀਂ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੈ, ਪਰ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਦੇ ਵਿੱਚ ਭਰਮ ਭੁਲੇਖੇ ਨਾ ਪੈਦਾ ਕੀਤੇ ਜਾਣ। ਚਲੋ ਆ ਜਾਓ, ਬਸ ਜੀ ਇਹਦੇ ਵਿੱਚ ਹੀ ਆ ਸਭ ਕੁਝ। ਕਿਉਂ? ਕਿਉਂਕਿ ਭਰਤੀ ਕਮੇਟੀ ਵਾਲਿਆਂ ਨੇ 11 ਤਰੀਕ ਨੂੰ ਆਪਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਨਾ ਸੀਗਾ। ਉਹਨਾਂ ਜੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ, ਕਮੇਟੀ ਨੇ ਉਹ ਜਿਹੜਾ ਪੱਤਰ ਸੀ ਇਹਨਾਂ ਦਾ, ਅਰਜ਼ੀ ਸੀ ਜਿਹੜੀ, ਉਹ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਕਿ ਅਕਾਲ ਤਖਤ ਜੀ ਸਾਹਿਬ। ਅੱਛਾ, ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਗੜਗੱਜ ਜੀ ਦੇ ਨਾਲ ਗਏ ਅਫਸੋਸ ਪ੍ਰਗਟਾਉਣ। ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਅਪੀਲ ਕੀਤੀ ਵਰਬਲੀ, ਮੂੰਹ ਜ਼ੁਬਾਨੀ, ਕਿ ਭਾਈ ਤੁਸੀਂ ਇਹਦੇ ਤੇ ਰੋਕ ਲਾ ਦਿਓ। ਹੁਣ ਉਹ ਰੋਕ ਜੀ ਲਾਉਂਦੇ ਸਨ ਤੇ ਕੰਮ ਹੋਰ ਖਲਾਰੇ 'ਚ ਜਾਂਦਾ ਸੀ, ਤਾਂ ਉਹਦਾ ਹੁਣ ਵਿਚਾਲੜਾ ਰਸਤਾ ਕੀ ਨਿਕਲਿਆ? ਜੋ ਮੈਂ ਸ਼ਬਦਾਵਲੀ ਬੋਲੀ ਆ, ਜੋ ਮੈਂ ਸ਼ਬਦਾਵਲੀ ਬੋਲੀ ਆ ਕਿ ਭਾਈ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ। ਹੁਣ ਜੀ ਤੁਸੀਂ ਆਪਦਾ ਵੇਖੋ। ਤਾਂ ਹੁਣ SGPC ਤੇਜਾ ਸਿੰਘ ਸਮੁੰਦਰੀ ਹਾਲ ਦਿੰਦੀ ਹੈ ਕਿ ਨਹੀਂ, ਉਹ ਫਿਰ ਮੁੜ ਉਹਦੇ ਅਧਿਕਾਰ ਖੇਤਰ 'ਚ ਗਿਆ ਚਲਾ ਪੱਤਰ, ਕਿਉਂਕਿ ਅਕਾਲ ਤਖਤ ਸਾਹਿਬ ਨੇ ਤਾਂ ਕੋਈ ਫੈਸਲਾ ਹੀ ਨਹੀਂ ਦਿੱਤਾ। ਉਹਨਾਂ ਨੇ ਤਾਂ ਉਲਟਾ ਕਹਿ ਦਿੱਤਾ ਕਿ ਆਪਦੀ ਵੰਜਲੀ ਵਜਾਓ, ਵੀ ਆਪਦੀ ਡਫਲੀ ਵਜਾਓ। ਤਾਂ ਇਹਦੇ 'ਚ ਫਾਇਦਾ ਕਿਸ ਨੂੰ ਹੋਇਆ? ਤਾਂ ਮਤਲਬ ਸਾਫ਼ ਹੈ ਕਿ ਇਹ ਵੱਡੀ ਅੱਜ ਦੀ ਕਹਿ ਲਓ ਪੰਥਕ ਰਾਜਨੀਤੀ ਨਾਲ ਜੁੜੀ ਜਾਂ ਖੇਤਰੀ ਪਾਰਟੀਆਂ ਨਾਲ ਜੁੜੀ ਵੱਡੀ ਖਬਰ ਇਹ ਸੀਗੀ ਜੀ। ਸੋ ਜੇਕਰ ਅਗਲੀ ਖਬਰ ਤੇ ਚੱਲਦੇ ਆ ਤਾਂ 2 ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਭੇਜਣ ਤੋਂ ਇਨਕਾਰ ਕੀਤਾ ਗਿਆ ਜੀ। ਇਹ ਕੀ ਕਾਰਨ ਰਿਹਾ ਇਸ ਦਾ, ਤੇ ਇਹਨਾਂ ਨੂੰ ਭੇਜਣਾ ਕਿਉਂ ਸੀ ਵੈਸੇ ਉੱਥੇ? ਦੇਖੋ, ਇੱਕ ਨਾ ਜਿਹੜਾ NDPS ਐਕਟ ਹੈ, ਬੜਾ ਲੰਮਾ ਚੌੜਾ ਐਕਟ ਹੈ। ਜੇ ਇਸ ਨੂੰ ਤੁਸੀਂ ਪੜ੍ਹੋਗੇ ਤਾਂ ਬਹੁਤ ਕੁਝ ਤੁਹਾਨੂੰ ਜਾਣਨ ਨੂੰ ਮਿਲਦਾ ਹੈ। ਜਿਵੇਂ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਬਦਨਾਮ ਕੀਤਾ ਗਿਆ ਸੀਗਾ ਕੁਝ ਚੈਨਲਾਂ ਵੱਲੋਂ, ਪਰ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਅਸੀਂ NDPS ਐਕਟ ਜਿਹੜਾ ਹੈ ਜ਼ਿਆਦਾਤਰ ਪੜ੍ਹਿਆ ਹੋਇਆ, ਤਾਂ ਜੋ ਉਹਦੇ ਤੇ ਚਾਰਜਸ ਨੇ ਉਹ ਬਿਲਕੁਲ ਫਜ਼ੂਲ ਟਾਈਪ ਦੇ ਨੇ। ਜਿਵੇਂ ਖਾਲੀ ਲਿਫਾਫੇ ਵਾਲਾ ਨਹੀਂ ਸਾਡੇ ਪਿੰਡਾਂ 'ਚ ਹੋ ਗਿਆ ਸੀ, ਉਹ ਸਮਝ ਲਓ ਖਾਲੀ ਲਿਫਾਫੇ ਵਾਲਾ ਸੀਗਾ ਕੇਸ। ਜੀ, ਮਾੜਾ ਜਿਹਾ ਕੋਈ ਕਾਲਾ ਲੱਗਾ ਹੋਇਆ ਸੀ। ਬਸ ਵੈਸਾ ਹੀ ਸੀਗਾ ਜੀ, ਖਾਲੀ ਲਿਫਾਫਾ ਹੀ ਸਮਝ ਲਓ। ਤਾਂ ਉਸ ਨੂੰ ਬਹੁਤ ਬਦਨਾਮ ਕੀਤਾ ਗਿਆ, ਟ੍ਰੋਲ ਕੀਤਾ ਗਿਆ। ਖੈਰ ਅੱਗੇ ਵਧੀਆ, ਤਾਂ ਇਸੇ NDPS ਐਕਟ ਦੇ ਵਿੱਚ ਨਾ ਇੱਕ ਹੁੰਦਾ PIT, ਪਿਟ NDPS,
ਠੀਕ ਹੈ ਜੀ। ਜੀ ਉਹਦੇ ਚ ਕੀ ਆ ਕਿ ਕਿਸੇ ਵੀ ਤਸਕਰ ਨੂੰ ਮਤਲਬ ਕਿ ਬਹੁਤ ਵੱਡਾ ਜੇ ਤਸਕਰ ਹੈ ਤਾਂ ਉਸ ਨੂੰ ਬਿਨਾਂ ਕੇਸ ਤੋਂ ਵੀ ਹਿਰਾਸਤ ਚ ਰੱਖਿਆ ਜਾ ਸਕਦਾ ਹੈ। ਜੀ ਲਗਭਗ ਵੈਸਾ ਹੀ ਹੋ ਗਿਆ ਜਿਵੇਂ ਅਮਰਤਪਾਲ ਸਿੰਘ ਦਾ ਮਾਮਲਾ, ਉਹਨੂੰ ਜੀ ਐਨਐਸਏ ਲਾ ਕੇ ਜਿਹੜਾ ਰੱਖਤਾ, ਤਾਂ ਉਹਦੇ ਵਿੱਚ ਐਨਐਸਏ ਆ, ਇਹਦੇ ਵਿੱਚ ਕੀ ਆ ਪੀਆਈਟੀ ਐਨਡੀਪੀਐਸ ਹੋਈਦਾ, ਉਹ ਲਾਗੂ ਕਰ ਜੀ ਦਿੱਤਾ ਜਾਂਦਾ। ਇਹਨਾਂ ਨੇ ਇੱਕ ਬਾਲਾ ਹੈਗੀ ਆ 60 65 ਸਾਲ 60 65 ਸਾਲ ਦੀ ਏਜ ਹੋਣੀ ਆ, ਬੁੱਢੀ ਆ ਵੈਸੇ ਆ ਇਹ, ਬੁੱਢੀ ਤੇ ਜੀ ਬੜੇ ਮੁਕੱਦਮੇ ਚੱਲਦੇ ਨੇ, ਬੜੀ ਤਗੜੀ ਇਹਦੀ ਵੀ ਬਦਨਾਮੀ ਆ, ਤੇ ਇਹਦੇ ਤੇ 36 ਕਿ 37 ਕੇਸ ਨੇ। ਇੱਕ ਇਹ ਜੀ ਸੀ, ਇੱਕ ਵਿੱਕੀ ਸੀ ਬੜਾ ਬਦਨਾਮ ਉਦੋਂ ਚੰਡੀਗੜ੍ਹ ਦਾ, ਚੰਡੀਗੜ੍ਹ ਪੁਲਿਸ ਨੇ ਵਾਹ ਹੀ ਖੱਟ ਲਈ, ਕਹਿੰਦੇ ਕਿ ਇਹਨਾਂ ਦੋਨਾਂ ਨੂੰ ਡਿਬਰੂਗੜ੍ਹ ਭੇਜਾਂਗੇ। ਪਰ ਜਦੋਂ ਇੱਕ ਰਿਵਿਊ ਕਮੇਟੀ ਬਹਿੰਦੀ ਹੈ ਨਾ ਸਾਬਕਾ ਜੱਜਾਂ ਦੀ, ਤਾਂ ਜਦੋਂ ਜੀ ਜੀ ਰਿਵਿਊ ਕਮੇਟੀ ਜਿਹੜੀ ਹੁੰਦੀ ਹੈ ਮਾਮਲੇ ਦਾ ਰਿਵਿਊ ਕਰਦੀ ਹੈ ਕਿ ਕੀ ਇਹਨਾਂ ਨੂੰ ਵਾਕਿਆ ਭੇਜਿਆ ਜਾਣਾ ਚਾਹੀਦਾ ਕਿ ਨਹੀਂ, ਤਾਂ ਉਹਨਾਂ ਨੇ ਜੋ ਚੰਡੀਗੜ੍ਹ ਪੁਲਿਸ ਦੇ ਤਰਕ ਸੀ ਉਹ ਰੱਦ ਕਰ ਦਿੱਤੇ ਕਿ ਤੁਹਾਡੀਆਂ ਗੱਲਾਂ 'ਚ ਵਜ਼ਨ ਹੀ ਹੈ ਨਹੀਂ। ਜੀ ਬੇਸ਼ੱਕ ਇਹ ਬਦਨਾਮ ਨੇ, ਕੇਸ ਦਰਜ ਨੇ, ਪਰ ਜੋ ਗੱਲਾਂ ਤੁਸੀਂ ਕਹਿ ਰਹੇ ਹੋ ਉਹ ਗੱਲਾਂ ਤੁਹਾਡੀਆਂ ਸੱਚ ਨਹੀਂ। ਇਸ ਕਰਕੇ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਜੋ ਇਹਨਾਂ ਨੇ ਰੌਲਾ ਪਾਇਆ ਸੀ, ਉਹ ਗੱਲ ਬੀਅਰ ਦੇ ਝੱਗ ਵਾਂਗੂ ਬੈਠ ਗਈ ਆ। ਜੀ ਸੋ ਜੇਕਰ ਅੱਗੇ ਚੱਲੀਏ ਤਾਂ ਸ਼ੰਕਰਾਨੰਦ ਦੀ ਵੀਡੀਓ ਦੀ ਲੈਬ ਰਿਪੋਰਟ ਆ ਗਈ ਹੈ। ਦੇਖੋ ਸ਼ੰਕਰਾਨੰਦ ਤਲਵੰਡੀ ਖੁਰਦ ਵਾਲਾ, ਧਾਮ ਤਲਵੰਡੀ ਖੁਰਦ ਵਾਲਾ ਇਰਸ਼ਾਦ, ਇਹਦੀ ਵੀਡੀਓ ਵਾਇਰਲ ਹੋਈ। ਜਿਵੇਂ ਤੁਹਾਨੂੰ ਪਤਾ ਹੀ ਆ, ਸਿਆਸੀ ਜਿਹੜੇ ਸਮਰਥਕ ਹੁੰਦੇ ਅੱਜ ਕੱਲ, ਉਹ ਕਹਿ ਦਿੰਦੇ ਆ, ਉਹ ਭਾਵੇਂ ਤੁਹਾਨੂੰ ਪਤਾ ਹੀ ਆ ਜਿਹੋ ਜੀ ਮਰਜ਼ੀ ਆ ਜਾਵੇ, ਢਿੱਡ ਤੋਂ ਲੱਤਾਂ ਤੋਂ ਹੋਰ ਪਾਸਿਓਂ, ਮਤਲਬ ਕਿ ਉਹਨਾਂ ਨੂੰ ਪਤਾ ਲੱਗਦਾ ਹੋਵੇ ਵੀ ਸਾਡਾ ਲੀਡਰ ਹੈਗਾ ਯਾਰ, ਏਬੀਸੀ ਹੋਇਆ ਫਿਰਦਾ ਬੈਡਰੂਮ 'ਚ, ਉਹ ਤਦ ਵੀ ਕਹਿ ਦਿੰਦੇ ਨਹੀਂ 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 ਇਹ ਫੇਕ ਆ, ਫੇਕ ਆ। ਅੱਜ ਕੱਲ ਇਹ ਗੱਲ, ਹੁਣ ਏਆਈ ਦਾ ਜ਼ਮਾਨਾ ਆ ਗਿਆ, ਜੋ ਵੀ ਹੁੰਦਾ ਪੰਜਾਬੀ ਏਆਈ ਦਾ ਘੱਟ ਇਸਤੇਮਾਲ ਕਰਦੇ ਆ, ਏਆਈ ਨੂੰ ਜ਼ਿਆਦਾ ਇਸਤੇਮਾਲ ਕਰ ਲੈਂਦੇ ਆ। ਉਹ ਜੀ ਮੰਤਰੀ ਦਾ ਹੋ ਗਿਆ, ਤੁਹਾਡੇ ਇਧਰ ਹੁਸ਼ਿਆਰਪੁਰੀਏ ਦਾ ਕੰਮ ਹੋ ਗਿਆ, ਜੀ ਜੀ ਉਹ ਤਸਵੀਰਾਂ, ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ, ਤਾਂ ਉਹ ਤਸਵੀਰਾਂ ਨੂੰ ਵੇਖ ਵੇਖ ਦੁਨੀਆ ਹੱਸਦੀ ਰਹੀ। ਕਿਹੜਾ ਕੇਸ ਕਰਨਾ ਸੀ, ਮੈਂ ਕੇਸ ਕਰੂੰਗਾ ਫਲਾਂ ਟਮਕਾ, ਤਾਂ ਗੱਲ ਇਹ ਆ, ਉਹ ਵੀ ਕਹਿੰਦੇ ਜੀ ਏਆਈ ਨਾਲ ਕੰਮ ਹੋ ਗਿਆ। ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਚੱਲਦਾ ਹੈ ਗੁਰਪ੍ਰੀਤ ਜੀ। ਲਿਹਾਜ਼ਾ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹ ਇਹ ਹੈ ਕਿ ਸ਼ੰਕਰਾਨੰਦ ਦੀ ਜਦੋਂ ਵੀਡੀਓ ਵਾਇਰਲ ਹੋਈ ਤੇ ਸਾਰਾ ਕੁਝ ਖਤਮ ਹੋ ਗਿਆ। ਇਹਦੇ ਸਮਰਥਕ ਸੀਗੇ ਜਿਹੜੇ, ਉਹਨਾਂ ਨੇ ਕਿਹਾ ਕਿ ਲਓ ਜੀ ਇਹ ਤੇ ਵੀਡੀਓ ਜਿਹੜੀ ਫੇਕ ਆ, ਸ਼ੰਕਰਾਨੰਦ ਜੋ ਦਿਖਾਇਆ ਜਾ ਰਿਹਾ ਕਰਦਾ, ਹੁਣ ਕੀ ਕਰਦਾ ਦਿਖਾਇਆ ਜਾ ਰਿਹਾ ਇੱਥੇ ਨਹੀਂ ਆਪਾਂ ਬੋਲ ਸਕਦੇ, ਰੱਬ ਦਾ ਵਾਸਤਾ ਮੈਨੂੰ ਪੁੱਛ ਨਾ ਲੈ। ਤਾਂ ਗੱਲ ਇਹ ਆ ਕਿ ਉਹਤੇ ਬਾਅਦ ਫਿਰ ਉਹ ਹੁਣ ਜਿਹੜੇ ਹਰਬੰਸ ਸਿੰਘ ਖਾਲਸਾ ਵਰਗੇ ਲੱਗੇ ਆ ਮੋਰਚਾ ਖੋਲ ਕੇ, ਉਹਨਾਂ ਨੇ ਲੈਬ 'ਚੋਂ ਵੀ ਚੈੱਕ ਕਰਾ ਲਿਆਂਦੇ, ਉਹਨਾਂ ਕਿ ਲਓ ਚੱਕੋ ਸਰਟੀਫਿਕੇਟ, ਹੁਣ ਕਿੱਧਰ ਭੱਜ ਕੇ ਦਿਖਾਓ। ਤਾਂ ਮਤਲਬ ਕਿ ਸ਼ੰਕਰਾਨੰਦ ਦੀਆਂ ਤੇ ਕਈ ਵੀਡੀਓ ਨੇ। ਇਹਦਾ ਤੇ ਮਤਲਬ ਕਿ ਜੇ ਤੁਸੀਂ ਦੇਖੋਗੇ ਕਿ ਬਾਲ ਘਰ ਉਹ ਵਿਵਾਦਾਂ 'ਚ ਰਿਹਾ ਹੈ। ਇਸ ਤੋਂ ਇਲਾਵਾ ਇੱਕ ਕੁੜੀ ਨੇ ਦੋਸ਼ ਲਾਏ ਆ, ਐਫਡੀ ਵਗੈਰਾ ਜੋ ਕਰਵਾਉਂਦੇ ਆ ਯਤੀਮ ਬੱਚਿਆਂ ਦੀ, ਤਾਂ ਮਤਲਬ ਕਿ ਕਈ ਪ੍ਰਕਾਰ ਦੇ ਦੋਸ਼ ਸ਼ੰਕਰਾਨੰਦ ਤੇ ਜਿਹੜੇ ਆ ਉਹ ਲੱਗ ਚੁੱਕੇ ਆ। ਫਿਲਹਾਲ ਇਹਨੇ ਐਂਟੀਸਪੇਟਰੀ ਬੇਲ ਲਾਈ ਹੋਈ ਆ, ਉਹਦੀ ਸੁਣਵਾਈ 11 ਕਿ 12 ਨੂੰ ਆ। ਤਾਂ ਇਸ ਦਰਮਿਆਨ ਹਰਬੰਸ ਸਿੰਘ ਖਾਲਸਾ ਵਰਗੇ ਜਿਹੜੇ ਆ ਮੰਗ ਕਰ ਰਹੇ ਆ ਕਿ ਪੁਲਿਸ ਨੇ ਆਖਿਆ ਸੀਗਾ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਵਾਂਗੇ, ਪਰ ਫਿਲਹਾਲ ਕੋਈ ਖਬਰਸਾਰ ਨਹੀਂ ਹੈ ਇਸ ਮਾਮਲੇ ਦੀ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਇਹ ਬੜਾ ਮੇਰਾ ਦੋਸਤ, ਮਤਲਬ ਕਿ ਉਤਲੀਆਂ ਸਫਾ ਦੇ ਵਿੱਚ ਰਹਿਣ ਵਾਲਾ ਬੰਦਾ, ਬੜੀ ਉਤਲੀ ਹਵਾ ਦਾ ਪਰਿੰਦਾ, ਤੇ ਮੈਂ ਉਹਦੇ ਨਾਲ ਕਿਤੇ ਮਿਲਿਆ ਸੀਗਾ, ਤੁਹਾਨੂੰ ਪਤਾ ਮੈਂ ਪਿਛਲੇ ਦਿਨਾਂ 'ਚ ਗਿਆ ਸਾਂ, ਤੇ ਉਹਨੇ ਮੈਨੂੰ ਦੱਸਿਆ, ਉਹ ਕਹਿੰਦਾ ਯਾਰ ਇਹ ਬਾਬਿਆਂ ਦਾ ਇਕੋ ਸਿਸਟਮ ਬਹੁਤ ਤਗੜਾ ਆ, ਬਹੁਤ ਤਗੜਾ। ਇਹ ਆਪ ਦੀ ਮਰਜ਼ੀ ਨਾਲ ਜੱਜ ਦੇ ਕੇਸ ਲਵਾਉਂਦੇ, ਹਾਈ ਕੋਰਟ ਹੋਵੇ ਕਿਤੇ ਵੀ ਹੋਵੇ, ਆਪ ਦੀ ਮਰਜ਼ੀ ਦੇ ਨਾਲ ਇਹ ਸਰਕਾਰੀ ਵਕੀਲਾਂ ਨੂੰ ਸੈੱਟ ਕਰਨ ਦਾ ਯਤਨ ਕਰਦੇ ਆ। ਜੇ ਕੋਈ ਨਹੀਂ ਹੁੰਦਾ ਉਹਨੂੰ ਲਾਲਚ ਦਿੰਦੇ ਆ, ਜੇ ਤਦ ਵੀ ਨਹੀਂ ਤੇ ਫਿਰ ਉਹਨੂੰ ਡਰਾਵੇ ਜਾਂ ਸਿਫਾਰਿਸ਼ ਵਾਲਾ ਕੰਮ ਚੱਲ ਪੈਂਦਾ। ਮਤਲਬ ਕਿ ਬਾਬਿਆਂ ਦੇ ਕੇਸ ਜਦੋਂ ਲੱਗਣ ਤੇ ਥੋੜੇ ਜੇ ਐਕਸਟਰਾ ਚੁਕੰਨੇ ਹੋ ਜਾਇਆ ਕਰੋ ਗੁਰਪ੍ਰੀਤ ਜੀ, ਅੰਦਰ ਖਾਤੇ ਬਹੁਤ ਕੁਝ ਚੱਲਦਾ। ਤੇ ਇੱਕ ਬਾਬੇ ਦਾ ਕੇਸ ਹਾਈ ਕੋਰਟ ਲੱਗਿਆ ਵੀ ਪਿਆ, ਹੁਣ ਇਹ ਨਾ ਪੁੱਛ ਲਿਓ ਰੱਬ ਦਾ ਵਾਸਤਾ ਕੌਣ ਆ, ਕਿਤੇ ਉਹਦੇ ਚੇਲੇ ਮੇਰੇ ਦਿਵਾਲੇ ਹੋ ਜਾਣ। ਜੀ ਉਧਰ ਦਾਗੀ ਨੇਤਾਵਾਂ ਉੱਤੇ ਹਾਈ ਕੋਰਟ ਨੇ ਝਾੜ ਪਾਈ ਹੈ। ਵੈਸੇ ਝਾੜ ਅੱਜ ਕੱਲ ਖਾਸੀ ਪੈ ਰਹੀ ਹੈ ਹਰੇਕ ਕਿਸੇ ਨੂੰ। ਹਾਂਜੀ ਹਾਂਜੀ, ਉਨੀ ਮੀਂਹ ਕਣੀ ਨਹੀਂ ਪੈ ਰਹੀ ਜਿੰਨੀ ਝਾੜ ਪੈ ਰਹੀ ਹਾਈ ਕੋਰਟ ਤੋਂ। ਹਾਂਜੀ, ਗੱਲ ਇਹ ਆ ਕਿ ਦੇਖੋ ਦਾਗੀ ਨੇਤਾਵਾਂ ਦਾ ਜਿਹੜਾ ਕੰਮ ਆ, ਤੁਹਾਨੂੰ ਪਤਾ, ਮੈਂ ਥੋੜਾ ਜਿਹਾ ਪਿਛੋਕੜ ਦੱਸ ਦੇਣਾ, ਗਾਂ ਵੀ ਕਿਤੇ ਕੋਈ ਤੁਸੀਂ ਰਿਪੋਰਟ ਕਰਨੀ ਹੋਵੇ, ਖਬਰ ਕਰਨੀ ਹੋਵੇ, ਤਾਂ ਤੁਹਾਨੂੰ ਬਿਲਕੁਲ ਇਸ ਚੀਜ਼ ਦੇ ਨਾਲ ਸੌਖ ਹੋ ਜਾਏਗੀ। ਅੱਛਾ, ਇਹ ਨਾ ਮਾਮਲਾ ਇਸ ਕਰਕੇ ਸੀਗਾ, ਇੱਕ ਦੋ ਮਿਸਾਲਾਂ ਦੇ ਦੇਣਾ ਤੁਹਾਨੂੰ।
ਇੰਡੀਆ 'ਚ ਜੀ ਕੋਈ ਹੋਰ ਮਿਸਾਲ ਲੈਣ ਦੀ ਜ਼ਰੂਰਤ ਨਹੀਂ। ਇੱਕ ਯੇਦੀਯੁਰੱਪਾ, ਇੱਕ ਯੋਗੀ, ਦੋਨਾਂ ਦਾ ਨਾਂ ਜੀ ਯਈਏ ਤੋਂ ਪੈਂਦਾ, ਯਾਦ ਰੱਖ ਲੈਣਾ। ਤੀਜਾ ਯਈਆ ਫੇਰ ਬੋਲਤਾ ਮੈਂ, ਠੀਕ ਹੈ। ਇਹਨਾਂ ਤੇ ਦਰਜਨਾਂ ਤੋਂ ਵੱਧ ਮੁਕੱਦਮੇ ਸੀਗੇ ਇਹਨਾਂ ਦੇ। ਕਿਸੇ ਜੀ ਤੇ 19, ਕਿਸੇ ਤੇ, ਮੈਨੂੰ ਹੁਣ ਐਗਜ਼ੈਕਟ ਨੰਬਰ ਨਹੀਂ ਯਾਦ। ਮੈਂ ਤੇ ਪ੍ਰਵੀਨ ਨੇ ਸਾਰੀਆਂ ਮਤਲਬ ਕਿ ਸਟੋਰੀਆਂ ਕਰੀਆਂ ਹੋਈਆਂ। ਤਾਂ ਜੀ ਹੋਇਆ ਕੀ, ਦੋਨੇ ਮੁੱਖ ਮੰਤਰੀ ਬਣੇ। ਤੇ ਕਮਾਲ ਜੀ ਦੀ ਗੱਲ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਦੋਨਾਂ ਨੇ ਆਪਦਾ ਆਪਦਾ ਨਿਬੇੜਾ ਕਰ ਲਿਆ ਕਿਸੇ ਦਾ। ਉਹਦੇ 'ਚ ਵੀ ਜੀ ਕਲੋਜ਼ਰ ਰਿਪੋਰਟ, ਉਹਦੇ 'ਚ ਵੀ ਕਲੋਜ਼ਰ ਰਿਪੋਰਟ। ਫਿਰ ਇਹ ਮਾਮਲਾ ਜੀ ਸੁਪਰੀਮ ਕੋਰਟ ਨੇ ਦੇਖਿਆ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਆ ਨਹੀਂ ਹੋਏਗਾ, ਦਾ ਜ਼ਿੰਮੇਵਾਰੀ ਤੈਅ ਕਰ ਦਿੱਤੀ ਕਿ ਜੇ ਕੋਈ ਮੰਨ ਲਓ ਇਸ ਤਰ੍ਹਾਂ ਕੋਈ ਨੇਤਾ ਤੇ ਕੇਸ ਚੱਲਦਾ ਹੈ, ਫਰਜ਼ ਕਰੋ ਪਾਵਰ ਜੀ ਦੇ ਵਿੱਚ ਆ ਜਾਂਦਾ, ਮੁੱਖ ਮੰਤਰੀ ਬਣ ਜਾਂਦਾ ਹੈ, ਤਾਂ ਉਹਦੇ ਖਿਲਾਫ ਕੇਸ ਜਾਂ ਦੋਸ਼ ਜਿਹੜੇ ਐ ਖਤਮ ਨਹੀਂ ਹੋਣਗੇ, ਬਲਕਿ ਹਾਈ ਕੋਰਟ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਏਗੀ। ਯਾਨੀ ਹਾਈ ਕੋਰਟ ਨੂੰ ਇੱਕ ਨੋਡਲ ਏਜੰਸੀ ਕਹ ਲਓ ਕਿ ਬਣਾ ਦਿੱਤਾ, ਤੇ ਨਾਲ ਕਹਿ ਦਿੱਤਾ ਕਿ ਮਾਮਲੇ ਨਿਬੇੜੋ ਜਿਹੜੇ ਪੈਂਡਿੰਗ ਪਏ ਜੀ ਨੇ। ਫੇਰ ਹੀ ਵਿਰਸਾ ਸਿੰਘ ਵਲਟੋਆ ਵਾਲਾ ਨਿਬੜਿਆ ਸੀ ਨਾ, ਤੁਹਾਨੂੰ ਯਾਦ ਹੋਣਾ, 35 ਸਾਲ ਪੁਰਾਣਾ। ਤਾਂ ਜੀ ਇਹ ਉਸ ਤੋਂ ਬਾਅਦ ਨਿਬੜਿਆ ਸੀਗਾ। ਸੋ ਇਹ ਬੈਕਗ੍ਰਾਉਂਡ ਹੈ ਇਸ ਮਾਮਲੇ ਦੀ। ਕਦੇ ਵੀ ਤੁਸੀਂ ਕੋਈ ਗੱਲ ਕਰਨੀ ਹੋਵੇ ਤੇ ਇੱਥੋਂ ਗੱਲ ਸ਼ੁਰੂ ਹੁੰਦੀ ਆ। ਹੁਣ ਜਿਹੜਾ ਆਪਣਾ ਮਾਮਲਾ ਆ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ, ਹੁਣ ਜੀ ਹਰਿਆਣੇ ਦੇ ਦੱਸਦੇ ਆ ਕਿ 16, ਪੰਜਾਬ ਦੇ ਦਾਗੀ ਹੈਗੇ ਆ 28 ਅਪਰਾਧਿਕ ਮਾਮਲੇ, ਯਾਨੀ ਜਿਹੜੇ ਜੀ ਐਮਐਲਏ ਜਾਂ ਐਮਪੀਸ ਦੇ ਨਾਲ ਜੁੜੇ ਆ, ਉਹਦੇ 'ਚ ਐਕਸ ਵੀ ਹੁੰਦੇ ਆ, ਮੌਜੂਦਾ ਵੀ ਹੁੰਦੇ ਆ। ਤਾਂ ਇਹਦੇ 'ਚ ਕੀ ਆ ਕਿ ਹਾਈ ਕੋਰਟ ਨੇ ਝਾੜ ਪਾਈ ਆ, ਹਰਿਆਣੇ ਨੇ ਜਵਾਬ ਦਿੱਤਾ ਸੀਗਾ। ਉਹਨਾਂ ਨੇ ਕਿਹਾ ਕਿ ਗੱਲ ਸੁਣੋ, ਕੋਰਟ ਵਾਲਿਆਂ ਨੇ, ਜਿਹੜੇ ਜੱਜ ਸਾਹਿਬਾਨ ਸੀਗੇ, ਉਹਨਾਂ ਨੇ ਆਖਿਆ ਕਿ ਦੇਖੋ, ਜੇ ਆਮ ਬੰਦਾ ਉਹਦੀ ਤੇ ਜਾਂਚ ਪੜਤਾਲ ਤੁਸੀਂ 2, 4, 6 ਮਹੀਨਿਆਂ 'ਚ ਕਰਕੇ ਤੇ ਉਹਨੂੰ ਅੰਦਰ ਸੁੱਟ ਦਿੰਦੇ ਹੋ, ਲੀਡਰਾਂ ਦੀ ਜਾਂਚ ਕਿਉਂ ਬਈ ਤੁਸੀਂ ਸਾਲਾਂ ਬੱਤੀ ਲਮਕਾਈ ਰੱਖਦੇ ਹੋ। ਹੁਣ ਹਰਿਆਣੇ ਨੇ ਜਵਾਬ ਜੀ ਦਿੱਤਾ, ਹੁਣ ਪੰਜਾਬ ਨੂੰ ਵੀ ਕਿਹਾ ਕਿ ਆਓ ਸੱਜਣ ਜੀ, ਤੁਸੀਂ ਵੀ ਜਵਾਬ ਲੈ ਕੇ ਆਓ, ਜ਼ਰਾ ਦੋ ਹੱਥ ਤੁਹਾਡੇ ਨਾਲ ਵੀ ਕਰ ਲਈਏ। ਤੇ ਇਧਰੋਂ ਵੀ ਤੁਹਾਨੂੰ ਪਤਾ, ਸੰਧਵਾ ਸਾਹਿਬ, ਮਾਨ ਸਾਹਿਬ, ਹੇਅਰ ਸਾਹਿਬ, ਕਿੰਨੇ ਸਾਹਿਬ ਆ ਜਿਨ੍ਹਾਂ ਦੇ ਕੇਸ ਇਹਨਾਂ ਦੇ ਵਿਰੋਧੀ ਧਿਰ ਹੋਣ ਦੇ ਵਿੱਚ ਜਦੋਂ ਇਹ ਸੀਗੇ ਤਾਂ ਉਦੋਂ ਬਣੇ ਸੀਗੇ, ਉਹ ਅੱਜ ਤੱਕ ਵੇਖ ਲਓ ਪਾਸੇ ਲੱਗੇ ਆ ਕਿਤੇ। ਜੀ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ।